ਜਿਹੜੀ ਪੋਲੀਟੀਕਲ ਕਲਾਸ ਆ ਸਾਡੀ ਉਹ ਚਾਹੁੰਦੀ ਆ ਕਿ ਲੋਕ ਨਵੇਂ ਤਾਜ਼ੇ ਮੁੱਦਿਆਂ 'ਚ ਉਲਝਣ, 2-4 ਦਿਨ ਉਸ ਮੁੱਦੇ ਨਾਲ ਲੰਘਾਉਣ ਤੇ ਫੇਰ ਉਹਨਾਂ ਨੂੰ ਨਵਾਂ ਮੁੱਦਾ ਦੇ ਦਿਓ। ਜਦੋਂ ਉਹ ਮੁੱਦਾ ਥੋੜਾ ਜਿਹਾ ਬਿਹਾ ਹੋਣ ਲੱਗੇ ਜਦ ਨੂੰ ਹੋਰ ਨਵਾਂ ਦੇ ਦਿਓ। ਇਸ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਇੱਕ ਕੰਮ ਲਾਇਆ ਹੁੰਦਾ ਤੇ ਅਸਲੀ ਗੱਲ ਜਿਹੜੀ ਆ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਾਡੀ ਹੋਂਦ ਦਾ ਸਵਾਲ ਹੈ, ਜਿਨ੍ਹਾਂ ਮੁੱਦਿਆਂ ਨਾਲ ਸਾਡੇ ਸਾਰਾ ਕੁਝ ਜੁੜਿਆ ਹੋਇਆ, ਸਾਡਾ ਫਿਊਚਰ ਜੁੜਿਆ ਹੋਇਆ, ਸਾਡੀ ਕੌਮ ਦਾ ਭਵਿੱਖ ਜੁੜਿਆ ਹੋਇਆ, ਉਹ ਮਸਲਿਆਂ ਵੱਲ ਫਿਰ ਸਾਡਾ ਧਿਆਨ ਨਹੀਂ ਜਾਣ ਦਿੱਤਾ ਜਾਂਦਾ, ਉਹਦੀ ਸਪੇਸ ਹੀ ਨਹੀਂ ਬਣ ਦਿੱਤੀ ਜਾਂਦੀ। ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪੁਲਿਸੀਏ ਬੁੱਚੜਪੁਣਾ ਕਰ ਰਹੇ ਨੇ, ਹਰ ਰੋਜ਼ ਆਪਦਾ ਹੱਕ ਮੰਗਦੇ ਲੋਕ, ਚਾਹੇ ਕੋਈ ਮਾਸਟਰ ਆ, ਚਾਹੇ ਉਹ ਕਿਸਾਨ ਹੈ ਤੇ ਚਾਹੇ ਕੋਈ ਹੋਰ ਆ, ਇਹਨਾਂ ਬੇਰਹਿਮੀ ਨਾਲ ਕਟਾਪਾ ਚਾੜਿਆ ਜਾਂਦਾ, ਪੱਗਾਂ ਲਹਿੰਦੀਆਂ ਨੇ, ਛੱਤਰ ਫਿਰਦਾ, ਕੋਈ ਕਿਸੇ ਨੂੰ ਚਿੰਤਾ ਨਹੀਂ। ਪਹਿਲਾਂ ਹੀ ਲੋਕਾਂ ਦੇ ਮਨਾਂ 'ਚ ਦਹਿਸ਼ਤ ਪਾ ਦੇਣ ਦਾ ਇਹ ਵਰਤਾਰਾ ਚੱਲ ਰਿਹਾ ਕਿ ਦੇਖੋ ਮਾਸਟਰਾਂ ਡਾਕਟਰਾਂ ਨਾਲ ਜੋ ਹੋ ਰਿਹਾ, ਜਿਹੜਾ ਕੋਈ ਹੱਕ ਮੰਗੂ ਉਹਦੇ ਨਾਲ ਕੀ ਹੋਏ। ਇਸ ਮਾਹੌਲ ਦੇ ਵਿੱਚ ਜਦੋਂ ਪਹਿਲਾਂ ਹੀ ਪੁਲਿਸ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਲੋਕਾਂ ਨੂੰ ਮਾਰਨ ਦਾ ਹੱਕ ਹੈ, ਜਦੋਂ ਪਹਿਲਾਂ ਹੀ ਲੋਕਾਂ ਉੱਤੇ ਜ਼ੁਲਮ ਕਰਨ ਲਈ ਪੁਲਿਸ ਨੂੰ ਇੰਨਾ ਫ੍ਰੀ ਹੈਂਡ ਦਿੱਤਾ ਹੋਇਆ ਹੈ ਕਿ ਬਲਡੋਜ਼ਰ ਘਰਾਂ ਦੇ ਉੱਤੇ ਚੜਾਏ ਜਾ ਰਹੇ ਨੇ, ਕਿਸੇ ਕਾਨੂੰਨ ਦੀ, ਕਿਸੇ ਨਿਯਮ ਦੀ, ਕਿਸੇ ਵਿਧਾਨ ਦੀ ਪ੍ਰਵਾਹ ਕੀਤੇ ਬਗੈਰ ਫੌਰੀ ਤੌਰ ਤੇ ਖੜੇ ਪੈਰ ਇਨਸਾਫ ਤੇ ਦੁਨੀਆ ਨੂੰ ਇਹ ਦੱਸਿਆ ਜਾ ਰਿਹਾ, ਦਰਸਾਇਆ ਜਾ ਰਿਹਾ ਕਿ ਪੰਜਾਬ ਇੱਕ ਨਸ਼ੇੜੀਆਂ ਦਾ, ਅਯਾਸ਼ਾਂ ਦਾ, ਬਦਮਾਸ਼ਾਂ ਦਾ, ਲਾਲੈਸ ਲੋਕ ਨੇ, ਇੱਥੇ ਜ਼ੁਲਮ ਕੀਤੇ ਬਗੈਰ ਜੀ ਗਤੀ ਹੋਈ ਨਹੀਂ, ਇਉਂ ਦਾ ਮਾਹੌਲ ਬਣਾਇਆ ਜਾ ਰਿਹਾ ਤਾਂ ਕਿ ਜਸਟੀਫਾਈ ਕੀਤਾ ਜਾਵੇ ਕਿ ਹੋਰ ਅਸੀਂ ਕੀ ਕਰੀਏ। ਐਵੇਂ ਫੜ ਕੇ ਅੰਦਰ ਦੇਣੇ ਪੈਣਗੇ, ਐਵੇਂ ਇਹਨਾਂ ਨੂੰ ਮਾਰਨਾ ਪਏਗਾ, ਐਵੇਂ ਛਿੱਤਰ ਫੇਰਨਾ ਪਏਗਾ। ਇਹ ਸਾਰਾ ਮਾਹੌਲ ਜਿਹੜਾ ਜਿੱਧਰ ਨੂੰ ਲੈ ਕੇ ਜਾ ਰਿਹਾ, ਇਹ ਸਾਡੀ ਜਿਹੜੀ ਅਗਲੀ ਅਗਲੀ ਪੀੜ੍ਹੀ ਆ, ਉਹਦੇ ਲਈ ਅਸੀਂ ਕੀ ਵਿਰਾਸਤ ਛੱਡ ਕੇ ਜਾ ਰਹੇ ਹਾਂ? ਜ਼ੁਲਮ ਦੀ ਵਿਰਾਸਤ, ਅਤਿਆਚਾਰ ਦੀ ਇੱਕ ਲਹਿਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਹਾਲਾਤ ਦਿਨੋਂ ਦਿਨ ਬੜੇ ਤਲਖ ਤੇ ਬੜੇ ਸਖਤ ਤੇ ਸੰਤਾਪ ਭਰੇ ਹੁੰਦੇ ਜਾ ਰਹੇ ਆ। 19 ਤਰੀਕ ਨੂੰ ਪੰਜਾਬ ਦੇ DGP ਨੇ ਇੱਕ ਬੜੀ ਹੌਲਨਾਕ ਜੀ ਖਬਰ ਦਿੱਤੀ ਸੀ ਕਿ ਜੀ ਅਸੀਂ ਬਹੁਤ ਵੱਡੇ 2 ਗਰੁੱਪ ਇਹੋ ਜਿਹੇ ਗ੍ਰਿਫਤਾਰ ਕੀਤੇ ਆ। ਕਹਿੰਦੇ ਜੀ 2 ਟੈਰੋਰਿਸਟ ਮਾਡਲ ਜਿਹੜੇ ਨੇ ਮੋਡਿਊਲ ਉਹ ਐਕਸਪੋਜ਼ ਹੋਏ ਨੇ, ਪਰਦਾਫਾਸ਼ ਹੋ ਗਿਆ। ਕਹਿੰਦੇ ਜੀ ਗ੍ਰਨੇਡ ਫੜ ਲਏ, RDX ਅਸਲਾ ਬਰੂਦ, 13 ਬੰਦੇ ਜਿਹੜੇ ਅਸੀਂ ਫੜ ਲਏ ਆ, ਨਾਬਾਲਗ ਵੀ ਆ ਇਹਨਾਂ ਚੋਂ ਤੇ ਹੋਰ ਗ੍ਰਿਫਤਾਰੀਆਂ ਵੀ ਹੋਣਗੀਆਂ। ਇਹ ਖਬਰ ਲੋਕਾਂ ਨੇ ਸੁਣੀ ਤੇ ਸੁਣ ਕੇ ਇਸ ਤਰੀਕੇ ਨਾਲ ਅਜੇ ਇਹ ਤੇ ਚਰਚਾ ਚੱਲ ਰਹੀ ਸੀ ਕਿ ਕੀ ਇਹ ਗੱਲ ਸੱਚੀ ਆ ਕਿ ਝੂਠੀ ਆ। ਉਧਰੋਂ ਚਰਚਾ ਹੋਣ ਲੱਗੀ ਕਿ ਅਮਰੀਕਾ ਦੇ ਵਿੱਚ ਕੋਈ ਹੈਪੀ ਪਸੀਆਂ ਨਾਂ ਦਾ ਨੌਜਵਾਨ ਜਿਹੜਾ ਉਹ ਪੰਜਾਬ ਦੇ ਵਿੱਚ ਹੋਈਆਂ ਵਾਰਦਾਤਾਂ ਕਰਕੇ ਫੜ ਲਿਆ ਤੇ ਉਹਨੂੰ ਇੰਡੀਆ ਦੇ ਹਵਾਲੇ ਕੀਤਾ ਜਾਣਾ। ਇੱਧਰੋਂ ਇੱਕ ਕੈਨੇਡਾ ਤੋਂ ਖਬਰ ਆ ਗਈ ਕਿ ਗੁਰਦੁਆਰਿਆਂ ਦੇ ਬਾਹਰ, ਗੁਰਦੁਆਰਾ ਸਾਹਿਬ ਦੇ ਬਾਹਰ ਕੋਈ ਨਾਅਰੇ ਲਿਖੇ ਗਏ ਆ ਤੇ ਮੰਦਿਰ ਦਾ ਵੀ ਕੋਈ ਮਸਲਾ। ਇਸੇ ਦੌਰਾਨ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦਾ ਨਾਂ ਲੈ ਕੇ ਕਿ ਜੀ ਉਹਦੇ ਬੰਦਿਆਂ ਦੀ ਇਹ ਚੈਟਿੰਗ ਆ, ਉਹ ਅਸਲੀ ਆ ਜਾਂ ਨਕਲੀ ਆ, ਇਹਦੇ ਉੱਤੇ ਤਾਂ ਚਰਚਾ ਛਿੜਨੀ ਸੁਭਾਵਿਕ ਸੀ ਕਿਉਂਕਿ ਉਹਦੇ ਵਿੱਚ ਜਿਹੜੀਆਂ ਗੱਲਾਂ ਦੀ ਚਰਚਾ ਹੋ ਰਹੀ ਆ, ਇੱਕ ਪਾਸੇ ਮਜੀਠੀਆ ਸਾਹਿਬ ਬੁੜਕ ਕੇ ਕਹਿ ਰਹੇ ਨੇ ਕਿ ਮੈਨੂੰ ਮਾਰਨ ਦੀਆਂ ਪਲੈਨਿੰਗਾਂ ਬਣੀਆਂ ਨੇ, ਦੂਜੇ ਪਾਸੇ ਰਵਨੀਤ ਬਿੱਟੂ ਤੇ ਪੂਰਾ ਅੱਜ ਕੱਲ YouTube ਦਾ, ਸੋਸ਼ਲ ਮੀਡੀਆ ਦਾ ਦੌਰ ਆ ਤੇ ਇਹ ਪੂਰਾ ਖਲਾਰਾ ਜਿਹੜਾ ਹੈਗਾ ਉਹ ਜ਼ੋਰ ਫੜ ਰਿਹਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਨਾਲ ਸੰਬੰਧਿਤ ਕੁਝ ਲੋਕਾਂ ਨੇ ਆਪਸ ਵਿੱਚ ਹੀ ਕੋਈ ਸਲਾਹ ਮਸ਼ਵਰਾ ਕੀਤਾ। ਹਾਲਾਂਕਿ ਆਪਾਂ ਨੂੰ ਸਭ ਨੂੰ ਪਤਾ ਕਿ ਭਾਈ ਅਮਰਤਪਾਲ ਸਿੰਘ ਉਹ ਪਹਿਲਾਂ ਹੀ ਡਿਬਰੂਗੜ੍ਹ ਜੇਲ੍ਹ 'ਚ ਬੰਦਾ ਤੇ ਉਹਦੀ ਜਿਹੜੀ NSA ਆ ਉਹ 1 ਸਾਲ ਲਈ ਵਧਾ ਦਿੱਤੀ ਗਈ ਆ। ਹੋ ਸਕਦਾ ਵੀ ਆਹ ਜਿਹੜਾ ਮਾਹੌਲ ਆ ਜਿਹੜਾ ਹੁਣ ਬਣਾਇਆ ਜਾ ਰਿਹਾ, ਇਹ ਲੋਕਾਂ ਨੂੰ ਜਚਾਉਣਾ ਚਾਹੁੰਦੇ ਹੋਣ। ਸਟੇਟ ਦਾ ਕੰਮ ਇਹੋ ਜਿਹਾ ਹੀ ਹੁੰਦਾ ਕਿ ਦੇਖੋ ਜੀ ਐਵੇਂ ਨਾ, ਕਿਉਂਕਿ ਬੜਾ ਲੋਕਾਂ 'ਚ ਵਿਰੋਧ ਬਹੁਤ ਹੋ ਰਿਹਾ ਸੀ ਪਹਿਲੇ ਸਾਲ ਨਾਲੋਂ, ਦੂਜੇ ਸਾਲ ਨਾਲੋਂ ਐਤਕੀ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਹੈ
ਕਿ ਜੀ ਹੁਣ ਤਾਂ ਕੋਈ ਕਾਰਨ ਨਹੀਂ ਸੀ ਬਣਦਾ, ਤੇ ਜਿਵੇਂ ਬਾਕੀ ਨੌਜਵਾਨ ਜਿਹੜੇ ਆ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ, ਉਵੇਂ ਹੀ ਅਮਰਤਪਾਲ ਸਿੰਘ ਨੂੰ ਲਿਆ ਕੇ ਕੇਸ ਚਲਾਉਣੇ ਚਾਹੀਦੇ ਸੀ, ਜਿਹੜੇ ਅਜਨਾਲੇ ਵਾਲਾ ਜਾਂ ਹੋਰ ਕੇਸ ਨੇ। ਤੇ ਇਸ ਵਾਰ ਤਕਰੀਬਨ ਸਾਰੀਆਂ ਸਿੱਖ ਜਥੇਬੰਦੀਆਂ ਨੇ, ਆਮ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਦੇ ਇਸ ਫੈਸਲੇ ਦਾ ਬਹੁਤ ਬੁਰਾ ਮਨਾਇਆ। ਤੇ ਲੱਗਦਾ ਇਉਂ ਆ, ਜਿਹੜੀ ਟਾਈਮਿੰਗ ਦੇ ਹਿਸਾਬ ਨਾਲ ਜੇ ਗੱਲ ਦੇਖੀਏ, ਕਿ ਇਹ ਜਿਹੜੀ ਚੈਟਿੰਗ ਆ ਇਹ ਜਾਣ ਬੁੱਝ ਕੇ ਇਹਨਾਂ ਦਿਨਾਂ 'ਚ ਲੋਕਾਂ 'ਚ ਛੱਡੀ ਗਈ ਆ, ਤਾਂ ਕਿ ਆਮ ਬੰਦਾ ਇਹ ਸੋਚੇ ਕਿ ਸਰਕਾਰ ਹੋਰ ਕੀ ਕਰਦੀ। ਸਰਕਾਰ ਆਪਦੇ ਫੈਸਲੇ ਨੂੰ ਜਸਟੀਫਾਈ ਕਰਨ ਲਈ ਸ਼ਾਇਦ ਇਹ ਪੈਂਤੜੇ ਜਿਹੜੇ ਆ ਉਹ ਖੇਡ ਰਹੀ ਹੋਵੇ, ਪਰ ਉਸ ਚੈਟਿੰਗ ਦਾ ਜਾਂ ਕੁਝ ਹੋਰ ਜਿਹੜੀਆਂ ਰਿਕਾਰਡਿੰਗਸ ਨੇਗੀਆਂ ਉਹਨਾਂ ਦਾ ਸਹਾਰਾ ਲੈ ਕੇ ਜਿਹੜੇ ਲੋਕ ਮਜੀਠੀਏ ਵਰਗੇ, ਰਵਨੀਤ ਬਿੱਟੂ ਵਰਗੇ ਜਾਂ ਕੁਝ ਹੋਰ ਲੋਕ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਖਿਲਾਫ ਉਦੋਂ ਬੋਲਦੇ ਸੀ ਜਦੋਂ ਉਹ ਬਾਹਰ ਸੀ, ਉਹਨਾਂ ਨੇ ਫਿਰ ਮੀਡੀਆ ਦੇ ਇਸ ਦੌਰ ਵਿੱਚ ਆਪਦਾ ਰੋਲ ਫੇਰ ਪਲੇ ਕੀਤਾ ਹੈ। ਤੇ ਇੱਕ ਗੱਲ ਇੱਥੇ ਆਪਾਂ ਨੂੰ ਸਭ ਨੂੰ ਖਿਆਲ 'ਚ ਰੱਖਣ ਦੀ ਲੋੜ ਹੈ ਕਿ ਜਦੋਂ ਲੋਕ ਸਭਾ ਦੀ ਚੋਣ ਹੋਈ ਹੈ, ਉਸ ਮੌਕੇ ਸੁਖਬੀਰ ਸਿੰਘ ਬਾਦਲ, ਵਿਰਸਾ ਸਿੰਘ ਬਲਟੋਹਾ ਤੇ ਕੁਝ ਹੋਰ ਲੀਡਰ ਜਿਹੜੇ ਆ ਉਹ ਤਾਂ ਚਾਹੁੰਦੇ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਡਟ ਕੇ ਲੜਾਈ ਲੜੀਏ, ਤੇ ਉਹਨਾਂ ਨੇ ਲੜੀ ਵੀ, ਤੇ ਜੋ ਕੁਝ ਕਿਹਾ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਚੇਤੇ ਹੈ। ਪਰ ਇਹ ਵੀ ਗੱਲ ਆਪਾਂ ਨੂੰ ਸਭ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਉਸੇ ਦੌਰ ਵਿੱਚ ਅਕਾਲੀ ਸਭਾ ਦੇ ਵਿੱਚ ਇਸ ਫੈਸਲੇ ਦਾ ਸੁਖਬੀਰ ਹੋਣਾ ਦੇ ਦਾ ਵਿਰੋਧ ਵੀ ਬਹੁਤ ਹੋਇਆ ਸੀ। ਆਦੇਸ਼ ਪ੍ਰਤਾਪ ਸਿੰਘ ਕੈਰੋਂ, ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਭੈਣ ਆ ਉਸ ਕੈਰੋਂ ਨੂੰ ਵਿਆਹੀ ਹੋਈ ਹੈ, ਉਹਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਤੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ, ਵਿਰਸਾ ਸਿੰਘ ਬਲਟੋਹਾ ਨੂੰ ਚੋਣ ਲੜਾਉਣ ਦੇ ਖਿਲਾਫ ਬਾਅਦ ਵਿੱਚ ਆਪਾਂ ਨੂੰ ਪਤਾ ਕਿ ਉਹਨੂੰ ਪਾਰਟੀ ਚੋਂ ਬਰਖਾਸਤ ਵੀ ਕੀਤਾ ਗਿਆ। ਤੇ ਆ ਜਿਹੜੇ ਹੁਣ 5 ਮੈਂਬਰੀ ਭਰਤੀ ਕਮੇਟੀ ਵਾਲਾ ਮਸਲਾ, ਇਹ ਲੀਡਰ ਵੀ ਜਾਂ ਕੁਝ ਹੋਰ ਲੀਡਰ ਵੀ ਲਗਾਤਾਰ ਹੁਣ ਕਹਿ ਰਹੇ ਨੇ ਕਿ ਅਸੀਂ ਵੀ ਉਦੋਂ ਸੁਖਬੀਰ ਸਿੰਘ ਬਾਦਲ ਨੂੰ ਤੇ ਹੋਰ ਆਗੂਆਂ ਨੂੰ ਇਹ ਗੱਲ ਕਹਿੰਦੇ ਰਹੇ ਆ ਕਿ ਆਪਾਂ ਨੂੰ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਖਡੂਰ ਸਾਹਿਬ ਹਲਕੇ ਤੋਂ ਚੋਣ ਨਹੀਂ ਲੜਨੀ ਚਾਹੀਦੀ। ਇਹ ਗੱਲ ਅਸੀਂ ਇੱਥੇ ਇਸ ਕਰਕੇ ਕਰ ਰਹੇ ਹਾਂ ਕਿ ਇੱਕ ਪਾਸੇ ਮਜੀਠੀਏ ਵਰਗੇ ਲੀਡਰ ਜਿਹੜੇ ਨੇ ਉਹ ਪੂਰਾ ਮਾਹੌਲ ਇਸ ਤਰੀਕੇ ਦਾ ਬਣਾ ਰਹੇ ਨੇ ਕਿ ਸਾਨੂੰ ਬੜਾ ਖਤਰਾ ਜੀ। ਖਤਰਾ ਕਿਹਦੇ ਤੋਂ ਆ ਜੀ? ਵਾਰਸ ਪੰਜਾਬ ਦੇ ਜਥੇਬੰਦੀ ਤੋਂ। ਤੇ ਦੂਜੇ ਪਾਸੇ ਇਸੇ ਅਕਾਲੀ ਦਲ ਦੇ ਆਗੂ ਜਿਹੜੇ ਨੇ ਉਹ ਕਹਿੰਦੇ ਆ ਕਿ ਸਾਡਾ ਤਾਂ ਬਣਦਾ ਹੀ ਨਹੀਂ ਸੀ ਅਮਰਤਪਾਲ ਸਿੰਘ ਦੇ ਖਿਲਾਫ ਚੋਣ ਲੜਨਾ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਰਵੱਈਆ ਉਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਸੀ ਕਿ ਇਹ ਤਾਂ ਜੀ ਏਜੰਸੀਆਂ ਦੇ ਏਜੰਟ ਨੇ, ਇਹ ਤਾਂ ਬੀਜੇਪੀ ਨੇ ਭੇਜੇ ਆ, ਉਸੇ ਤਰੀਕੇ ਦੀਆਂ ਗੱਲਾਂ ਹੁਣ ਮਜੀਠੀਆ ਕਰ ਰਿਹਾ। ਜਿਹੜਾ ਮਜੀਠੀਆ ਪਿੱਛੇ ਜੇ ਕਹਿੰਦਾ ਸੀਗਾ ਵੀ ਬਾਦਲ ਦਲ ਦੇ ਫੈਸਲੇ ਬੜੇ ਮਾੜੇ ਆ, ਇਹ ਉਦੋਂ ਕਿਹਾ ਗਿਆ ਸੀ ਕਿ ਪਿੱਠ ਤੋਂ ਛੁਰਾ ਘੋਪਤਾ ਜੀ ਇਹਨੇ। ਤਾਂ ਜਿਹੜੀ ਸਿਆਸਤ ਵਾ ਉਹਦੀਆਂ ਅੰਦਰਲੀਆਂ ਪਰਤਾਂ ਦੇ ਅੰਦਰ ਵੀ ਪਰਤਾਂ ਹੁੰਦੀਆਂ ਨੇ। ਕਈ ਸਾਡੇ ਸੱਜਣ ਠਾਹ ਦੇਣੇ ਗੱਲ ਨੂੰ ਕਹਿੰਦੇ ਆ ਵੀ ਸ਼ਾਇਦ ਇਹ ਗੱਲ ਸੱਚੀ ਆ, ਪਰ ਬਾਅਦ ਚੋਂ ਗੱਲ ਕੁਝ ਹੋਰ ਨਿਕਲਦੀ ਹੁੰਦੀ। ਕਈ ਇਹੋ ਜਿਹੇ ਮੁੱਦੇ ਪਿਛਲੇ ਸਮੇਂ 'ਚ ਉੱਭਰੇ ਜਿਹੜੇ ਜਦੋਂ ਉੱਭਰੇ ਉਦੋਂ ਤਾਂ ਐਂ ਲੱਗਦਾ ਸੀ ਵੀ ਬੱਸ ਹੇਠਲੇ ਉੱਤੇ ਆ ਗਈ, ਪਰ ਜਦੋਂ ਵਕਤ ਬੀਤਿਆ ਤਾਂ ਉਹ ਜਿਹਾ ਅਸਰ ਉਹਨਾਂ ਦਾ ਨਹੀਂ ਰਿਹਾ। ਕੁਝ ਸਮਾਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ 2 ਨੌਜਵਾਨਾਂ ਨੇ, ਸਕੇ ਭਰਾਵਾਂ ਨੇ ਗੋਇੰਦਵਾਲ ਸਾਹਿਬ ਦੇ ਪੱਤਣ ਤੇ ਦਰਿਆ ਵਿੱਚ ਪੁਲਿਸ ਤੋਂ ਜਲੀਲ ਹੋ ਕੇ ਛਾਲ ਮਾਰਤੀ ਸੀ। ਦੋਨੇ ਜਿਹੜੇ ਸੀ ਉਹ ਮਰ ਗਏ। ਉਹਨਾਂ ਦਾ ਰੌਲਾ ਰੱਪਾ ਪਿਆ। ਮਜੀਠੀਆ ਵੀ ਉਦੋਂ ਬਹੁਤ ਐਕਟਿਵ ਸੀ। ਉਹ ਪੁਲਿਸ ਅਫਸਰਾਂ ਨੂੰ ਜਿਹੜੇ ਉੱਤੇ ਖਾਸ ਤੌਰ ਤੇ ਮੁਲਾਜ਼ਮ ਉੱਤੇ ਦੋਸ਼ ਸੀ ਉਹਨੂੰ ਬਚਾਉਣ ਲਈ ਸਾਰਾ ਮਹਿਕਮਾ ਅੜ ਗਿਆ ਤੇ ਲੋਕ ਚਾਹੁੰਦੇ ਸੀ ਵੀ ਇਹਨੂੰ ਫੜ ਕੇ ਅੰਦਰ ਦਿੱਤਾ ਜਾਵੇ। ਅੱਜ ਕਿਸੇ ਦੇ ਚੇਤੇ ਆ ਵੀ ਕੀ ਹੋਇਆ ਉਸ ਮਸਲੇ ਦਾ ਜੀ। ਇਵੇਂ ਹੀ ਲਾਰੈਂਸ ਬਿਸ਼ਨੋਈ ਦੀ ਉਹ ਜਿਹੜੀ ਇੱਕ ਵੀਡੀਓ ਰਿਕਾਰਡਿੰਗ ਚੈਨਲਾਂ ਤੇ ਚੱਲੀ ਸੀ, ਉਹਦਾ ਰੌਲਾ ਬੜਾ ਵਧਿਆ। ਉਹ ਹਾਈ ਕੋਰਟ ਨੇ ਉਹਦੇ ਬਾਰੇ ਕਾਰਵਾਈ ਵੀ ਕਰਵਾਉਣੀ ਚਾਹੀ,
पर अज किसी नूं चेते आ कि जिहड़े पुलिस अफसरां नूं इस मसले विच नौकरी तो लाउण दियां सस्पेंड करन दियां आपां खबरां सुणदे रहे हैं, किसी नूं चेता कि वो अफसरां दा की बणिया जां इस केस दा की बणिया? क्योंकि जिन्ना टाइम मीडिया दे विच कोई खबर चर्चा च रहिंदी आ उन्ना टाइम अपना ध्यान रहिंदा। आ 2 हफ्ते पहलां हिमाचल दे विच एक हिंदू कट्टड़पंथी ने सिख जज्बातां दी हेठी कीती, लगातार संत भिडरा वालियां दा नाम लैके पूरी कौम नूं जलील कीता। अज वो मसला किसे तण पत्तण नहीं लग्या, पर ओहदा सानूं अज चेता नहीं है। अज अपने विचों बहुतिआं नूं नहीं चेता कि पटियाले दे विच एक करनल जिहड़ा सर्विंग करनल, हालांकि वो कहंदे आ IB नाल अटैच सी, इंटैलीजेंस ब्यूरो नाल, ਉਹਨੂੰ ਬੁੱਚੜ ਪੁਲਸੀਆਂ ਨੇ ਬੇਰਹਿਮੀ ਨਾਲ ਕਟਾਪਾ ਚਾੜਿਆ ਤੇ ਉਹਦਾ ਮਾਮਲਾ ਇੰਨਾ ਜ਼ਿਆਦਾ ਵਧਿਆ ਬਈ ਦਿੱਲੀ ਸਰਕਾਰ ਤੱਕ ਇਹ ਰੌਲਾ ਗਿਆ। ਉਸ ਕਰਨਲ ਦੇ ਪਰਿਵਾਰ ਨੇ, ਉਹਦੀ ਘਰਵਾਲੀ ਨੇ ਮੁੱਦੇ ਨੂੰ ਬਹੁਤ ਜ਼ਿਆਦਾ ਚੱਕਿਆ ਤੇ ਇੱਕ ਵੇਲਾ ਉਹ ਵੀ ਆਇਆ ਜਦੋਂ ਭਗਵੰਤ ਮਾਨ ਨੇ ਟਾਈਮ ਦੇਤਾ ਸੀ ਕਿ ਅੱਜ ਸ਼ਾਮ ਨੂੰ 6 ਵਜੇ ਨੂੰ ਬਸ ਚੱਕ ਦੇਣੇ ਆ ਫੱਟੇ। फिर बाद च कमेटी वंड की खबर आ गई भी जांच करूगी कमेटी, फिर चंडीगढ़ की पुलिस नूं कहता भी जांच करेगी। अज उस मसले दे विच किसी नूं कोई मतलब नहीं भी वो की बनिया ते की नहीं बने। इवें ही एक अमनदीप कौर नां दी एक पुलिस मुलाजम है जिहड़ी नशियां दे कारोबार दे विच बठिंडा पुलिस ने उत्थे गिरफ्तार कीती। ਉਹਦੇ ਬਾਰੇ ਅੱਜ ਕਈ ਦਿਨਾਂ ਬਾਅਦ ਇਹ ਖਬਰ ਆਈ ਆ ਕਿ ਉਹਦਾ ਨਾਲ ਦਾ ਸਾਥੀ ਜਿਹੜਾ ਬਲਵਿੰਦਰ ਪੁਲਿਸ ਮੁਲਾਜ਼ਮਾ ਕੋਈ ਉਹ ਫੜਿਆ ਗਿਆ। ਪਰ ਇਸ ਗੱਲ ਵੱਲ ਅੱਜ ਲੋਕਾਂ ਦਾ ਧਿਆਨ ਨਹੀਂ ਗਿਆ ਕਿਉਂਕਿ ਨਿਤ ਨਵੀਂ ਖਬਰ ਬੜੀ ਸਾਰੀ ਆ ਡਿੱਗਦੀ ਆ ਤੇ ਲੋਕ ਉਹਦੇ ਚ ਉਲਝ ਜਾਂਦੇ ਨੇ। ਇਹ ਸਾਰਾ ਕੁਝ ਇਸ ਕਰਕੇ ਹੈ ਵੀ ਜਿਹੜੀ ਪੋਲੀਟੀਕਲ ਕਲਾਸ ਆ ਸਾਡੀ ਉਹ ਚਾਹੁੰਦੀ ਆ ਕਿ ਲੋਕ ਨਵੇਂ ਤਾਜ਼ੇ ਮੁੱਦਿਆਂ 'ਚ ਉਲਝਣ, 2-4 ਦਿਨ ਉਸ ਮੁੱਦੇ ਨਾਲ ਲੰਘਾਉਣ ਤੇ ਫਿਰ ਉਹਨਾਂ ਨੂੰ ਨਵਾਂ ਮੁੱਦਾ ਦੇ ਦਿਓ। ਜਦੋਂ ਉਹ ਮੁੱਦਾ ਥੋੜਾ ਜਿਹਾ ਬਿਹਾ ਹੋਣ ਲੱਗੇ ਜਦ ਨੂੰ ਹੋਰ ਨਵਾਂ ਦੇ ਦਿਓ। ਇਸ ਤਰੀਕੇ ਨਾਲ ਆਪਾਂ ਸਾਰਿਆਂ ਨੂੰ ਇੱਕ ਕੰਮ ਲਾਇਆ ਹੁੰਦਾ ਤੇ ਅਸਲੀ ਗੱਲ ਜਿਹੜੀ ਆ ਜਿਨ੍ਹਾਂ ਮੁੱਦਿਆਂ ਦੇ ਉੱਤੇ ਸਾਡੀ ਹੋਂਦ ਦਾ ਸਵਾਲ ਹੈ, ਜਿਨ੍ਹਾਂ ਮੁੱਦਿਆਂ ਨਾਲ ਸਾਡੇ ਸਾਰਾ ਕੁਝ ਜੁੜਿਆ ਹੋਇਆ, ਸਾਡਾ ਫਿਊਚਰ ਜੁੜਿਆ ਹੋਇਆ, ਸਾਡੀ ਕੌਮ ਦਾ ਭਵਿੱਖ ਜੁੜਿਆ ਹੋਇਆ, ਉਹ ਮਸਲਿਆਂ ਵੱਲ ਫਿਰ ਸਾਡਾ ਧਿਆਨ ਨਹੀਂ ਜਾਣ ਦਿੱਤਾ ਜਾਂਦਾ। ਉਹਦੀ ਸਪੇਸ ਹੀ ਨਹੀਂ ਬਣ ਦਿੱਤੀ ਜਾਂਦੀ, ਕਿਤੇ ਖੜਨ ਹੀ ਨਹੀਂ ਦਿੱਤਾ ਜਾਂਦਾ, ਕਿਤੇ ਪੈਰ ਹੀ ਨਹੀਂ ਲੱਗਣ ਦਿੱਤੇ ਜਾਂਦੇ। ਕਦੇ ਕੋਈ ਬੰਬ ਵਰਗੀ ਖਬਰ ਆ ਡਿੱਗਦੀ ਆ, ਕਿਤੇ ਹੋਰ ਪਹਾੜ ਵਰਗੀ ਖਬਰ ਆ ਡਿੱਗਦੀ ਆ ਤੇ ਲੋਕ ਇਸੇ ਗਧੀ ਗੇੜ ਦੇ ਵਿੱਚ ਕਦੇ ਦਿਨ ਲੰਘ ਜਾਂਦਾ, ਕਦੇ ਦਿਨਾਂ ਤੋਂ ਹਫ਼ਤੇ, ਕਦੇ ਹਫ਼ਤਿਆਂ ਤੋਂ ਮਹੀਨੇ, ਮਹੀਨਿਆਂ ਤੋਂ ਸਾਲ ਲੰਘੀ ਜਾਂਦੇ ਆ। ਪਰ ਸਾਡੀ ਹੋਂਦ ਹਸਤੀ ਦਾ, ਸਾਡੀ ਆਇਡੈਂਟੀਟੀ ਕ੍ਰਾਈਸਿਸ ਦਾ ਸਾਰਾ ਜਿਹੜਾ ਮੁੱਦਾ ਮਸਲਾ ਉਹ ਬਿਲਕੁਲ ਹੀ ਖਤਮ ਹੋਇਆ ਰਹਿੰਦਾ। ਉਹ ਚਰਚਾ ਚਾਹੁੰਦਾ ਹੀ ਨਹੀਂ ਕਿਉਂਕਿ ਹੋਰ ਮਸਲੇ ਜਿਹੜੇ ਆ ਉਹ ਥੋਂ ਘੇਰ ਲੈਂਦੇ ਆ। ਉਸ ਵੇਲੇ ਸਾਨੂੰ ਲੱਗਦਾ ਕਿ ਇਹੀ ਮੁੱਦਾ ਸਭ ਤੋਂ ਅਹਿਮ। ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪੁਲਿਸੀਏ ਬੁੱਚੜਪੁਣਾ ਕਰ ਰਹੇ ਨੇ, ਹਰ ਰੋਜ਼ ਆਪਦਾ ਹੱਕ ਮੰਗਦੇ ਲੋਕ, ਚਾਹੇ ਕੋਈ ਮਾਸਟਰ ਆ, ਚਾਹੇ ਉਹ ਕਿਸਾਨ ਹੈ ਤੇ ਚਾਹੇ ਕੋਈ ਹੋਰ ਆ, ਇਹਨਾਂ ਬੇਰਹਿਮੀ ਨਾਲ ਕਟਾਪਾ ਚਾੜਿਆ ਜਾਂਦਾ। ਪੱਗਾਂ ਲਹਿੰਦੀਆਂ ਨੇ, ਛੱਤਰ ਫਿਰਦਾ, ਕੋਈ ਕਿਸੇ ਨੂੰ ਚਿੰਤਾ ਨਹੀਂ। ਇੱਕ ਵਾਰੀ ਸਨ 2020 ਚ 5 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਕਾਲੇ ਸ਼ਾਹ ਰੰਗ ਦੇ ਜਿਹੜੇ ਆਪਾਂ ਨੀਗਰੋ ਲੋਕ ਕਹਿ ਦਿੰਦੇ ਆ ਜਾਂ ਉਹਨਾਂ ਵਿੱਚੋਂ ਸ਼ਾਇਦ ਉਹਦਾ ਨਾਮ ਜਾਰਜ ਫਲਾਇਡ ਸੀ, ਜਿੱਥੋਂ ਤੱਕ ਮੇਰਾ ਚੇਤਾ, ਉਹਦੇ ਨਾਲ ਬਦਸਲੂਕੀ ਕੀਤੀ ਪੁਲਿਸ ਨੇ। ਉਹਦੇ ਸਾਹ ਰਗ ਦੇ ਉੱਤੇ, ਗਰਦਨ ਦੇ ਉੱਤੇ ਬੜੇ ਭੈੜੇ ਤਰੀਕੇ ਨਾਲ ਗੋਡਾ ਰੱਖ ਕੇ ਅਖੀਰ ਉਹ ਭਾਣਾ ਵਾਪਰ ਗਿਆ ਤੇ ਨਤੀਜਾ ਕੀ ਨਿਕਲਿਆ ਕਿ ਸਾਰੇ ਅਮਰੀਕਾ ਦੇ ਵਿੱਚ ਇੱਕ ਮੂਵਮੈਂਟ ਖੜੀ ਹੋ ਗਈ, ਬਲੈਕ ਲਾਈਵਜ਼ ਮੈਟਰ, ਕਿ ਸਾਡੀ ਵੀ ਕੋਈ ਜ਼ਿੰਦਗੀ। ਉਸ ਮੂਵਮੈਂਟ ਨੇ ਇਕੱਲੇ ਅਮਰੀਕਾ ਨੂੰ ਨਹੀਂ, ਸਾਰੇ ਸੰਸਾਰ ਨੂੰ ਪ੍ਰਭਾਵਿਤ ਕੀਤਾ ਸੀ। ਅੱਜ ਇੱਕ ਉਹੋ ਜਿਹੀ ਫੋਟੋ ਇੱਥੇ ਪੰਜਾਬ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ
ਕਿਸੇ ਹੱਕ ਮੰਗਦੇ ਮਾਸਟਰ ਦੇ ਜਿਹੜਾ ਹੈਗਾ ਗਰਦਨ ਦੇ ਉੱਤੇ ਉਸੇ ਤਰੀਕੇ ਨਾਲ ਜਿਵੇਂ ਜਾਰਜ ਫਲਾਇਡ ਅਮਰੀਕਾ 'ਚ ਟਾਰਗੇਟ ਹੋਇਆ ਸੀ, ਬਿਲਕੁਲ ਸੇਮ ਪੋਜੀਸ਼ਨ। ਪਰ ਇੱਥੇ ਪੰਜਾਬ ਦੇ ਵਿੱਚ ਵੀ ਕਿਸੇ ਨੂੰ ਫਿਕਰ ਨਹੀਂ ਹੋਇਆ ਕਿ ਇਹ ਪੁਲਿਸ ਕਰ ਕੀ ਰਹੀ। ਪੂਰੀ ਬੇਰਹਿਮੀ ਤੇ ਬੇਕਿਰਕੀ ਨਾਲ ਥਾਂ ਥਾਂ ਦੇ ਉੱਤੇ ਪੁਲਿਸ ਜਿਹੜੀ ਆ ਲੋਕਾਂ ਉੱਤੇ ਜ਼ੁਲਮ ਕਰ ਰਹੀ ਹੈ। ਤੇ ਅਸਲੀ ਜਿਹੜੇ ਮੁੱਦੇ ਨੇ ਉਹਦੇ ਵੱਲ ਆਉਣ ਤੋਂ ਪਹਿਲਾਂ ਹੀ ਲੋਕਾਂ ਦੇ ਮਨਾਂ 'ਚ ਦਹਿਸ਼ਤ ਪਾ ਦੇਣ ਦਾ ਇੱਕ ਇਹ ਵਰਤਾਰਾ ਚੱਲ ਰਿਹਾ ਕਿ ਦੇਖੋ ਮਾਸਟਰਾਂ ਡਾਕਟਰਾਂ ਨਾਲ ਜੋ ਹੋ ਰਿਹਾ, ਜਿਹੜਾ ਕੋਈ ਹੱਕ ਮੰਗੂਗਾ ਉਹਦੇ ਨਾਲ ਕੀ ਹੋਏਗਾ। ਤੋ ਇਸ ਮਾਹੌਲ ਦੇ ਵਿੱਚ ਜਦੋਂ ਪਹਿਲਾਂ ਹੀ ਪੁਲਿਸ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਲੋਕਾਂ ਨੂੰ ਮਾਰਨ ਦਾ ਹੱਕ ਹੈ, ਜਦੋਂ ਪਹਿਲਾਂ ਹੀ ਲੋਕਾਂ ਉੱਤੇ ਜ਼ੁਲਮ ਕਰਨ ਲਈ ਪੁਲਿਸ ਨੂੰ ਇੰਨਾ ਫ੍ਰੀ ਹੈਂਡ ਦਿੱਤਾ ਹੋਇਆ ਹੈ ਕਿ ਬਲਡੋਜ਼ਰ ਘਰਾਂ ਦੇ ਉੱਤੇ ਚੜਾਏ ਜਾ ਰਹੇ ਨੇ, ਕਿਸੇ ਕਾਨੂੰਨ ਦੀ, ਕਿਸੇ ਨਿਯਮ ਦੀ, ਕਿਸੇ ਵਿਧਾਨ ਦੀ ਪਰਵਾਹ ਕੀਤੇ ਬਗੈਰ ਫੌਰੀ ਤੌਰ ਤੇ ਖੜੇ ਪੈਰ ਇਨਸਾਫ, ਜਿਵੇਂ ਫਿਲਮਾਂ ਵਿੱਚ ਕਹਿੰਦੇ ਆ ਨਾ ਕਿ ਐਟ ਦੀ ਟਾਈਮ ਜਿਹੜਾ ਫੈਸਲਾ ਨਾ ਇਫ ਨਾ ਵੱਟ ਤੇ ਹੁਣੇ ਹੀ ਬਸ ਆ ਚੱਕੋ ਜੀ ਫੈਸਲਾ, ਉਵੇਂ ਦਾ ਇੱਕ ਮਾਹੌਲ ਪੰਜਾਬ ਵਿੱਚ ਦਿੱਤਾ ਜਾ ਰਿਹਾ। ਇਹ ਦੁਨੀਆ ਨੂੰ ਇਹ ਦੱਸਿਆ ਜਾ ਰਿਹਾ, ਦਰਸਾਇਆ ਜਾ ਰਿਹਾ ਕਿ ਪੰਜਾਬ ਇੱਕ ਨਸ਼ੇੜੀਆਂ ਦਾ, ਅਯਾਸ਼ਾਂ ਦਾ, ਬਦਮਾਸ਼ਾਂ ਦਾ, ਲਾਲੈਸ ਲੋਕ ਨੇ, ਜਰਾਇਮ ਪੇਸ਼ਾ ਲੋਕ ਨੇ, ਜੋ 1947 ਵਿੱਚ ਸਾਡੀ ਕੌਮ ਦੇ ਖਿਲਾਫ ਮੈਟਰ ਆਇਆ ਸੀ ਨਾ, ਉਵੇਂ ਦਾ ਇੱਕ ਮਾਹੌਲ ਦਰਸਾ ਕੇ ਇੱਥੇ ਜ਼ੁਲਮ ਕੀਤੇ ਬਗੈਰ ਜੀ ਗਤੀ ਹੋਈ ਨਹੀਂ, ਇਉਂ ਦਾ ਮਾਹੌਲ ਬਣਾਇਆ ਜਾ ਰਿਹਾ ਤਾਂ ਕਿ ਜਸਟੀਫਾਈ ਕੀਤਾ ਜਾਵੇ ਕਿ ਹੋਰ ਅਸੀਂ ਕੀ ਕਰੀਏ। ਇਵੇਂ ਫੜ ਕੇ ਅੰਦਰ ਦੇਣੇ ਪੈਣਗੇ, ਇਵੇਂ ਇਹਨਾਂ ਨੂੰ ਮਾਰਨਾ ਪਏਗਾ, ਇਵੇਂ ਛਿੱਤਰ ਫੇਰਨਾ ਪਏਗਾ। ਇਹ ਸਾਰਾ ਮਾਹੌਲ ਜਿਹੜਾ ਜਿੱਧਰ ਨੂੰ ਲੈ ਕੇ ਜਾ ਰਿਹਾ, ਇਹ ਸਾਡੀ ਜਿਹੜੀ ਅਗਲੀ ਪੁਸ਼ਤ ਵਾ, ਅਗਲੀ ਪੀੜ੍ਹੀ ਆ, ਉਹਦੇ ਲਈ ਅਸੀਂ ਕੀ ਵਿਰਾਸਤ ਛੱਡ ਕੇ ਜਾ ਰਹੇ ਹਾਂ? ਜ਼ੁਲਮ ਦੀ ਵਿਰਾਸਤ, ਅਤਿਆਚਾਰ ਦੀ ਇੱਕ ਲਹਿਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ। ਇਸ ਦੌਰ ਵਿੱਚ ਇੱਕ ਚੰਗੀ ਖਬਰ ਜਿਹੜੀ ਆ ਉਹ ਸੁਣਨ ਨੂੰ ਮਿਲੀ ਹੈ ਕਿ ਅਨੰਦਪੁਰ ਸਾਹਿਬ ਵਾਲੀ ਜਿਹੜਾ ਪੁਲਿਸ ਦਾ ਕਟਾਪਾ, ਅਨੰਦਪੁਰ ਸਾਹਿਬ ਵਾਲੀ ਖਬਰ ਆ ਜਿਹੜੀ, ਉਹ ਬੜੀ ਅਹਿਮ ਖਬਰ ਬਣ ਗਈ ਹੈ। ਤਾਂ ਆਏ ਦਿਨ ਛੱਤਰ ਫਿਰਦਾ, ਕਦੇ ਮਾਸਟਰਾਂ ਦੇ, ਕਦੇ ਡਾਕਟਰਾਂ ਦੇ, ਔਰ ਉਹ ਜਿਹੜੀਆਂ ਵੀਡੀਓਜ਼ ਨੇ ਆਉਂਦੀਆਂ, ਉਹ ਦੇਖ ਕੇ ਜਿਹੜਾ ਸੈਂਸਿਟਿਵ ਮਾਈਂਡ, ਸੰਵੇਦਨਸ਼ੀਲ ਮਨੁੱਖ ਆ, ਉਹਦਾ ਰੋਣ ਨਿਕਲਦਾ ਕਿ ਆ ਹੋ ਕੀ ਰਿਹਾ ਪੰਜਾਬ। ਤੋ ਇਸ ਗੱਲ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਛਿੜੀ ਹੈ ਕਿ ਖਾਕੀ ਵਰਦੀ ਕਿਵੇਂ ਬੇਲਗਾਮ ਤੇ ਬੇਰਹਿਮ ਹੋਈ। ਕਿਸੇ ਵੇਲੇ KPS ਗਿੱਲ ਦੀ ਕਮਾਂਡ ਹੇਠ ਇਹ ਸਾਰਾ ਕੁਝ ਵਾਪਰਿਆ ਸੀ ਤੇ ਅਸੀਂ ਸਾਰੇ ਜਿਹੜੇ ਇੱਥੇ ਕੰਮ ਕਰਦੇ ਲੋਕ ਆ, ਅਸੀਂ ਇਹ ਹੋਕਾ ਦਿੰਦੇ ਰਹੇ ਹਾਂ ਕਿ ਨਵੇਂ ਭਰਤੀ ਹੋਏ ਸਿੱਖ ਨੌਜਵਾਨੋ, ਤੁਹਾਤੋਂ ਪਹਿਲਾਂ ਵਾਲਿਆਂ ਨੇ ਜੋ ਕੀਤਾ ਉਹਦਾ ਹੁਣ ਤੱਕ ਉਹ ਭੁਗਤ ਰਹੇ ਨੇ। ਆਏ ਦਿਨ ਅਖਬਾਰਾਂ ਦੇ ਵਿੱਚ, ਚੈਨਲਾਂ ਦੇ ਉੱਤੇ ਆਪਾਂ ਉਹਨਾਂ ਬੁੱਚੜ ਪੁਲਿਸੀਆਂ ਦੀਆਂ ਫੋਟੋਆਂ ਦੇਖਦੇ ਹਾਂ ਜਿਹੜੇ 1984 ਤੋਂ 94 ਦੇ ਵਿਚਾਲੇ ਬੇਦੋਸ਼ੇ ਲੋਕਾਂ ਉੱਤੇ ਜ਼ੁਲਮ ਕਰਦੇ ਰਹੇ ਤੇ ਅੱਜ ਉਹਨਾਂ ਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾ ਅਦਾਲਤ ਵੱਲੋਂ ਉਮਰ ਕੈਦਾਂ ਦੇ ਰੂਪ ਮਿਲ ਰਹੀ ਹੈ ਤੇ ਇਸ ਉਮਰ ਦੇ ਵਿੱਚ ਜੇਲ੍ਹ ਕੱਟਣੀ ਬੜੀ ਔਖੀ ਹੈ। ਉਹ ਜਿਹੜੇ ਨਵੇਂ ਮੁੰਡੇ ਭਰਤੀ ਹੋਏ ਨੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹੁੰਦੇ ਸੀ, ਜਦੋਂ ਮੈਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਲਿਖੀ ਸੀ, ਮੈਂ ਕਿਹਾ ਉਦੋਂ ਇੱਕ ਬੰਦੇ ਨੇ ਇਹੋ ਜਿਹੀ ਗੱਲ ਕਹੀ ਸੀ ਕਿ ਤੁਹਾਨੂੰ ਪੁਲਿਸ ਤੋਂ ਡਰਨਾ ਚਾਹੀਦਾ ਜਾਂ ਡਰ, ਤੇ ਮੈਂ ਕਿਹਾ ਮੈਂ ਤਾਂ ਚਾਹੁੰਦਾ ਵੀ ਹਰੇਕ ਪੁਲਿਸੀਆ ਜਿਹੜਾ ਉਹ 3 ਕਿਤਾਬਾਂ ਮੇਰੇ ਤੋਂ ਜ਼ਰੂਰ ਲੈ ਕੇ ਜਾਵੇ, ਇੱਕ ਆਪਦੀ ਗੱਡੀ 'ਚ ਰੱਖੇ, ਇੱਕ ਆਪਦੇ ਦਫ਼ਤਰ ਜਿੱਥੇ ਬੈਠਦਾ, ਇੱਕ ਉਹਦੇ ਘਰ ਪਈ ਹੋਵੇ, ਤਾਂ ਕਿ ਹਰ ਟਾਈਮ ਉਹਨੂੰ ਚੇਤਾ ਆਉਂਦਾ ਰਹੇ ਕਿ ਇਸ ਬੰਦੇ ਨੇ ਵਰਦੀ ਤਾਂ ਪਾਈ ਸੀ ਪਰ ਇਹਨੂੰ ਬੁੱਚੜ ਕਹਿੰਦੇ ਆ ਕਿਉਂਕਿ ਇਹਨੇ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਸੀ। ਅਸੀਂ ਵੀ ਨੌਕਰੀ ਤਾਂ ਕਰਨੀ ਆ ਪਰ ਅਸੀਂ ਜ਼ੁਲਮ ਨਹੀਂ ਕਰਨਾ। ਸੋ ਇਸ ਤਰੀਕੇ ਦਾ ਫਿਰ ਅੱਜ ਪੁਲਿਸੀਆਂ ਨੂੰ ਬੁੱਚੜ ਬਣਾਉਣ ਦਾ ਪ੍ਰੋਜੈਕਟ ਜਿਹੜਾ ਹੈ ਉਹ ਭਗਵੰਤ ਮਾਨ ਦੀ ਸਰਕਾਰ ਦੇ ਮੌਕੇ ਚੱਲ ਰਿਹਾ, ਜਿਹਦੇ ਬਾਰੇ ਇੱਕ ਖਬਰ ਜ਼ਰੂਰ ਸੁਣਨ ਨੂੰ ਮਿਲੀ ਹੈ ਕਿ ਰਿਟਾਇਰਡ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਇੱਕ 10 ਮੈਂਬਰੀ ਕਮੇਟੀ ਬਣਾਈ ਜਾ ਰਹੀ ਆ, ਜਿਹੜਾ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਤੇ ਪੰਜਾਬ ਨੂੰ ਪੁਲਿਸ ਰਾਜ ਬਣਾਏ ਜਾਣ ਤੇ ਬਲਡੋਜ਼ਰ ਸੱਭਿਆਚਾਰ ਜਿਹੜਾ ਇੱਥੇ ਦਿੱਤਾ ਜਾ ਰਿਹਾ, ਉਹਦੇ ਬਾਰੇ ਇਹ ਗਰੁੱਪ ਕੰਮ ਕਰੂਗਾ, ਜਿਹਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ
ਤੇ ਜਨਤਕ ਬੁੱਧੀਜੀਵੀ ਡਾਕਟਰ ਪਿਆਰਾ ਲਾਲ ਗਰਗ ਸਮੇਤ ਹੋਰ ਜਿਹੜੀਆਂ 8 ਸ਼ਖਸੀਅਤਾਂ ਇਹ 10 ਮੈਂਬਰੀ ਜਿਹੜਾ ਮਨੁੱਖੀ ਹੱਕਾਂ ਦੇ ਮਸਲਿਆਂ ਨੂੰ ਲੈ ਕੇ ਗਰੁੱਪ ਬਣਿਆ। ਇਸ ਕਮੇਟੀ ਨੂੰ ਆਪਾਂ ਨੂੰ ਸਭ ਨੂੰ ਜੀ ਆਇਆਂ ਕਹਿਣਾ ਚਾਹੀਦਾ, ਸਾਥ ਦੇਣਾ ਚਾਹੀਦਾ, ਵੈਲਕਮ ਕਰਨਾ ਚਾਹੀਦਾ। ਥੋੜੇ ਦਿਨ ਪਹਿਲਾਂ ਭਾਈ ਬਲਵਿੰਦਰ ਸਿੰਘ ਝਬਾਲ ਦਾ ਫੋਨ ਆਇਆ ਸੀ, ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਜੀ ਖਾਲੜਾ ਜੋ ਸ਼ਹੀਦ ਨੇ ਸਾਡੀ ਕੌਮ ਦੇ, ਉਹਨਾਂ ਦੇ ਨਾਲ ਰਲ ਕੇ ਸੇਵਾ ਕੀਤੀ ਹੈ। ਉਹ ਕਹਿੰਦੇ ਸੀ ਕਿ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਅਸੀਂ ਚਾਹੁੰਦੇ ਹਾਂ ਕਿ ਕੁਝ ਕਰੀਏ। ਖਾਲੜਾ ਸਾਹਿਬ ਦੇ ਸਾਥੀ ਰਹੇ ਆ, ਪਰ ਅੱਜ ਜਿਹੜਾ ਉਹ ਜਿਹਾ ਸਾਥ ਸਹਿਯੋਗ ਨਹੀਂ ਮਿਲ ਰਿਹਾ। ਜਿਹੜੇ ਮੁੰਡਿਆਂ ਨੂੰ ਗੋਲੀ ਮਾਰਨ ਤੋਂ ਬਾਅਦ ਕਿ ਫੱਟੜ ਹੋ ਗਿਆ ਜੀ, ਬਚ ਗਿਆ ਜੀ, ਉਹਨਾਂ ਦੇ ਘਰਾਂ ਦੇ ਮੈਂਬਰ ਕਹਿੰਦੇ ਨੇ ਕਿ ਨਹੀਂ ਜੀ, ਕਿਉਂਕਿ ਪੁਲਿਸ ਨੇ ਡਰਾਈ ਬਹੁਤ ਦਿੱਤੇ ਕਿ ਅੱਗੇ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ। ਪਰ ਇਸ ਦੌਰ ਵਿੱਚ ਤੜ ਵੱਟ ਕੇ ਟਾਈਮ ਨਹੀਂ ਲੰਘਣਾ। ਜਿਸ ਤਰੀਕੇ ਨਾਲ ਇਹ ਮਨੁੱਖੀ ਹੱਕਾਂ ਨੂੰ ਸਮਰਪਿਤ ਲੋਕ ਮੈਦਾਨ ਵਿੱਚ ਆ ਰਹੇ ਨੇ, ਸਾਥ ਦੇਣਾ ਚਾਹੀਦਾ ਤਾਂ ਕਿ ਲੋਕ ਜਿਹੜੇ ਨੇ ਉਹ ਸੁਰੱਖਿਅਤ ਜੀਵਨ ਜਿਉ ਸਕਣ। ਜੇ ਅਸੀਂ ਨਾ ਬੋਲੇ ਤਾਂ ਸਾਡੇ ਧੀਆਂ ਪੁੱਤਾਂ ਨੂੰ ਹੋਰ ਜ਼ਿਆਦਾ ਸੰਤਾਪ ਜਿਹੜਾ ਉਹ ਭੋਗਣਾ ਪਵੇਗਾ। ਖੈਰ, ਇੱਕ ਖਬਰ ਅੱਜ RSS ਵਾਲਿਆਂ ਦੇ ਪੱਖ ਤੋਂ ਆਈ ਹੈ, ਸਾਰੇ ਅਖਬਾਰਾਂ ਦੇ ਫਰੰਟ ਪੇਜ ਤੇ ਲੱਗੀ ਆ, ਜਿਹਦੇ ਵਿੱਚ RSS ਨੇ ਹਿੰਦੂ ਸੱਭਿਆਚਾਰ ਜਿਹੜਾ RSS ਦਾ ਸੱਭਿਆਚਾਰ ਅਸਲ ਵਿੱਚ, ਉਹਦੇ ਤੋਂ ਬਿਲਕੁਲ ਇੱਕ ਉਲਟ ਤੇ ਨਵੀਂ ਗੱਲ ਕੀਤੀ ਹੈ। ਜਿਹੜਾ RSS ਦਾ ਹੈਡ ਵਾ ਮੁਖੀ, ਉਹਨੇ ਮੋਹਨ ਭਾਗਵਤ ਨੇ ਕਿਹਾ ਕਿ ਇੱਕ ਮੰਦਰ, ਇੱਕ ਖੂਹ ਤੇ ਇੱਕ ਸ਼ਮਸ਼ਾਨ, ਇਹਦੇ ਨਾਲ ਜਾਤੀਵਾਦ ਖਤਮ ਹੋਊ। ਹੁਣ ਇਹ ਸੁਣਨ ਨੂੰ ਗੱਲ ਬੜੀ ਕਮਾਲ ਦੀ ਲੱਗਦੀ। ਇਹੋ ਜਿਹੀਆਂ ਗੱਲਾਂ ਸਾਡੇ ਭਾਈਚਾਰੇ ਵਿੱਚ ਜਦੋਂ ਕੀਤੀਆਂ ਜਾਂਦੀਆਂ ਨੇ ਕਿ ਪੰਜਾਬ ਦੇ ਵਿੱਚ ਇੱਕੋ ਗੁਰਦੁਆਰਾ ਹੋਵੇ, ਜਾਂ ਅਗਲੀ ਗੱਲ ਆਪਾਂ ਕਹਿੰਦੇ ਆ ਲੋਕ ਕਿ ਸ਼ਮਸ਼ਾਨ ਘਾਟ ਤਾਂ ਸਾਰਿਆਂ ਦਾ ਇੱਕ ਹੋਣਾ ਚਾਹੀਦਾ, ਪਰ ਪ੍ਰੈਕਟੀਕਲੀ ਇਹ ਗੱਲ ਕਿਉਂ ਨਾਮੁਮਕਿਨ ਹੋਈ ਪਈ ਆ? ਕਿਉਂ ਨਹੀਂ ਪਿੰਡਾਂ 'ਚ ਇੱਕ ਸ਼ਮਸ਼ਾਨ ਘਾਟ ਜਾਂ ਇੱਕ ਗੁਰਦੁਆਰਾ ਹੋ ਸਕਿਆ? ਇਹ ਇੱਕ ਵੱਖਰਾ ਮਸਲਾ। ਸਾਡੀ ਤਾਂ ਪੰਜਾਬ ਦੀ ਧਰਤੀ ਉੱਤੇ ਇਹ ਹਿੰਦੂਆਂ ਦੇ ਨਾਲੋਂ ਜਾਂ ਬਾਕੀ ਭਾਰਤ ਨਾਲੋਂ ਸੌਖਾ ਹੋ ਸਕਦਾ, ਨਹੀਂ ਹੋ ਪਾ ਰਿਹਾ ਤਾਂ ਇਹਦੇ ਕੁਝ ਜਾਇਜ਼ ਕਾਰਨ ਵੀ। ਪਰ ਇਹ ਜਿਹੜਾ ਹੋਕਾ ਮੋਹਨ ਭਾਗਵਤ ਦੇ ਰਿਹਾ, ਉਹਨਾਂ ਦਾ ਧਰਮ ਹੀ ਨਹੀਂ ਇਸ ਗੱਲ ਦੇ ਹੱਕ 'ਚ। ਮੋਹਨ ਭਾਗਵਤ ਕੀ ਕਹਿੰਦਾ ਉਹ ਗੱਲ ਹੋਰ ਆ, ਪਰ ਹੇਠਲੇ ਲੈਵਲ ਤੱਕ ਜਾਤ ਆਧਾਰਿਤ ਵਿਤਕਰਾ, ਡਿਸਕ੍ਰਿਮੀਨੇਸ਼ਨ, ਉਹ ਤਾਂ ਕਹਿੰਦੇ ਧਰਮ ਦੇ ਨਾਂ ਤੇ ਹੁੰਦਾ ਜੀ ਸਾਰਾ ਕੁਝ। ਕਦੇ ਕਿਸੇ ਦਲਿਤ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਕਿ ਤੂੰ ਕਣਕ ਨਹੀਂ ਮੇਰੀ ਚੱਕੀ ਚੱਕ ਕੇ ਘਰ ਨਹੀਂ ਛੱਡ ਕੇ ਆਇਆ, ਢੋਈ ਨਹੀਂ ਕਣਕ। ਕਦੇ ਕਿਸੇ ਨੂੰ ਕਹਿੰਦੇ ਆ ਤੂੰ ਘੋੜੀ ਲੈ ਕੇ ਕਿਉਂ ਰਾਤ ਵਿੱਚ ਲੰਘਿਆ। ਕਿਸੇ ਨੂੰ ਕਲਗੀ ਲਾਉਣ ਤੇ ਆਏ ਦਿਨ ਸੋਸ਼ਲ ਮੀਡੀਆ ਦੇ ਉੱਤੇ ਇੰਨੀਆਂ ਨੀਚ ਦਰਜੇ ਦੀਆਂ ਖਬਰਾਂ ਜਿਹੜੀਆਂ ਨੇ ਇਸ ਭਾਰਤ 'ਚੋਂ ਆਉਂਦੀਆਂ ਨੇ, ਤੇ ਉੱਪਰੋਂ ਬਿਲਕੁਲ ਉਲਟ ਗੱਲ ਜਿਹੜੀ ਹੈਗੀ ਆ ਮੋਹਨ ਭਾਗਵਤ ਸੁਣਾ ਰਿਹਾ। ਸੱਚਾਈ ਇਹ ਆ, ਉਹ ਕਹਿੰਦੇ ਆ ਹਾਥੀ ਦੇ ਦੰਦ ਖਾਣ ਦੇ ਹੋਰ ਹੁੰਦੇ ਆ ਤੇ ਦਿਖਾਉਣ ਦੇ ਹੋਰ ਹੁੰਦੇ। ਉਹ ਅਸੀਂ ਇਸ ਬਿਆਨ ਤੋਂ ਅੰਦਾਜ਼ਾ ਲਾ ਲਓ ਵੀ ਇੱਕ ਪਾਸੇ ਤਾਂ ਸਾਰੇ ਭਾਰਤ ਦੇ ਵਿੱਚ ਤੁਸੀਂ ਲੋਕਾਂ ਦਾ ਲਹੂ ਪੀ ਰਹੇ ਹੋ ਤੇ ਬਣ ਕੇ ਤੁਸੀਂ ਦਿਖਾ ਰਹੇ ਹੋ ਵੀ ਅਸੀਂ ਤਾਂ ਵੈਰੀ ਗੁੱਡ ਮੈਨ। ਜਿਹੜਾ ਇੱਕ ਸ਼ਮਸ਼ਾਨ ਘਾਟ ਵਾਲੀ ਗੱਲ ਹੈ, ਤੇ ਜਿਹੜੇ ਮੁਸਲਮਾਨਾਂ ਦੇ ਨਾਲ ਇਹਨਾਂ ਦੀ ਨਫ਼ਰਤ ਚੱਲਦੀ ਹੈ, ਉਹਨਾਂ ਦੇ ਕਬਰਸਤਾਨਾਂ ਦੇ ਬਾਰੇ ਤਾਂ ਨਿੱਤ ਤੁਸੀਂ ਭੈੜੀ ਤੋਂ ਭੈੜੀ ਗੱਲ ਮੋਦੀ ਤੋਂ ਲੈ ਕੇ ਯੋਗੀ ਤੱਕ ਸਾਰੇ ਭਗਾਈ ਮਾਰਦੇ। ਤੇ ਉੱਦਾਂ ਕਹਿੰਦੇ ਆਪਾਂ ਜੀ ਸਾਰਿਆਂ ਦਾ ਪਿਆਰ ਸਤਿਕਾਰ ਚਾਹੀਦਾ, ਸਭ ਨੂੰ ਇੱਕ ਨਜ਼ਰ ਨਾਲ ਦੇਖਣਾ। ਜਿਹੜੀ ਭਾਜਪਾ ਕਿਸੇ MLA ਤੇ ਕਿਸੇ MP ਦੀ ਟਿਕਟ ਨਹੀਂ ਦੇ ਕੇ ਰਾਜੀ ਦੀ ਕਿਸੇ ਮੁਸਲਮਾਨ ਨੂੰ, ਵੀ ਮੁਸਲਮਾਨ MLA MP ਸਾਡੀ ਪਾਰਟੀ ਵੱਲੋਂ ਖੜੇ। ਤੇ ਇਸ ਮਾਹੌਲ ਦੇ ਵਿੱਚ ਜਦੋਂ ਇਹ ਗੱਲਾਂ ਮੋਹਨ ਭਾਗਵਤ ਕਰਦਾ ਤਾਂ ਇਹਦੇ ਤੋਂ ਇੱਕ ਗੱਲ ਤਾਂ ਬੜੀ ਸਪਸ਼ਟ ਆ ਨਾ ਕਿ ਸਾਡੇ ਧਰਮ ਨੇ ਸਾਨੂੰ ਕਿੰਨਾ ਵਧੀਆ ਫਲਸਫਾ ਦਿੱਤਾ ਹੋਇਆ ਕਿ ਸਾਨੂੰ ਇਹਨਾਂ ਵਾਂਗੂ ਡਰਾਮੇ ਨਹੀਂ ਕਰਨੇ ਪੈਂਦੇ, ਸ਼ੋਸ਼ੇ ਨਹੀਂ ਛੱਡਣੇ ਪੈਂਦੇ। ਇਹਨਾਂ ਨੂੰ ਸਾਰੇ ਸੰਸਾਰ ਦੇ ਵਿੱਚ ਆਪਣਾ ਪੱਖ ਮਜ਼ਬੂਤ ਕਰਨ ਲਈ ਇਹ ਸ਼ੋਸ਼ੇ ਛੱਡਣੇ ਪੈਂਦੇ।
ਸਾਡੇ ਬਾਰੇ ਦੁਨੀਆ ਭਰ ਦੇ ਵਿੱਚ ਜਿਹੜਾ ਆਊਟਸਾਈਡਰ ਵਾ ਉਹ ਜਾਣਦਾ ਕਿ ਸਿੱਖ ਧਰਮ ਦਾ ਫਲਸਫਾ ਨਹੀਂ ਇਹਨਾਂ ਗੱਲਾਂ ਨੂੰ ਅਲਾਉ ਕਰਦਾ ਕਿ ਕਿਸੇ ਨਾਲ ਜਾਤ ਆਧਾਰਿਤ ਕੋਈ ਡਿਸਕ੍ਰਿਮੀਨੇਸ਼ਨ ਕੀਤੀ ਜਾਵੇ। ਹਾਂ, ਹਿੰਦੂਆਂ ਦੇ ਵਿੱਚ ਇਹ ਉਹਨਾਂ ਦਾ ਧਰਮ ਦਾ ਅੰਗ ਵਾ ਤੇ ਹਿੰਦੂਆਂ ਨੂੰ ਇਹ ਸ਼ੋਸ਼ੇ ਛੱਡ ਕੇ ਇਹਨਾਂ ਦਿਨਾਂ ਦੇ ਵਿੱਚ ਡਰਾਮੇ ਕਰਨੇ ਪੈ ਰਹੇ ਨੇ, ਪਰ ਇਹ ਗੱਲਾਂ ਕਦੇ ਕੰਮ ਨਹੀਂ ਆਉਣੀਆਂ, ਇਹ ਗੱਲਾਂ ਇੱਥੇ ਹੀ ਰਹਿ ਜਾਣੀਆਂ। ਹੁਣ ਆਉਂਦੇ ਆ ਆਪਾਂ ਜਥੇਦਾਰਾਂ ਦੇ ਮਸਲੇ ਵੱਲ। ਆਪਾਂ ਪਿਛਲੇ ਦਿਨਾਂ 'ਚ ਚਰਚਾ ਕੀਤੀ ਸੀ ਔਰ ਪਹਿਲੇ ਦਿਨ ਹੀ ਮੈਂ ਗੱਲ ਕਹੀ ਸੀ ਕਿ ਅੱਜ ਭਾਵੇਂ ਸ਼੍ਰੋਮਣੀ ਕਮੇਟੀ ਦੇ ਅਹੁਦੇ ਦੀ ਦੁਬਾਰਾ ਪ੍ਰਧਾਨਗੀ ਸਾਂਭਣ ਮੌਕੇ ਧਾਮੀ ਸਾਹਿਬ ਕਹਿ ਰਹੇ ਨੇ ਕਿ ਆਪਾਂ ਤਾਂ ਬਸ ਜੀ ਜਥੇਦਾਰਾਂ ਦੇ ਸੇਵਾ ਨਿਯਮ ਬਣਾ ਦੇਣੇ ਤੇ ਬੜੇ ਉਤਸ਼ਾਹ ਵਿੱਚ ਸੀ, ਪਰ 20 ਤਰੀਕ ਲੰਘ ਗਈ ਜਿਹੜੀ ਇਹਨਾਂ ਦੀ ਦਿੱਤੀ ਹੋਈ ਸੀ ਤੇ ਜਾਪਦਾ ਇਹ ਹੈਗਾ ਕਿ ਨਾ ਤਾਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਲੋਕਾਂ ਨੇ ਰਿਸਪੌਂਸ ਕੀਤਾ, ਕਿਉਂਕਿ ਇਸ ਵੇਲੇ ਤੱਕ ਵੀ ਵੱਡੀਆਂ ਜਿਹੜੀਆਂ ਜਥੇਬੰਦੀਆਂ ਧਿਰਾਂ ਧੜੇ ਨੇ ਉਹ ਕੋਈ ਦਿਲਚਸਪੀ ਨਹੀਂ ਲੈ ਰਹੇ, ਕਿਸੇ ਦਾ ਇਹਨਾਂ ਵੱਲ ਧਿਆਨ ਹੀ ਨਹੀਂ ਹੈ। ਉਹ ਕਹਿੰਦੇ ਐਵੇਂ ਮਾਰੀ ਜਾਂਦੇ ਆ। ਮੈਂ ਅੱਗੇ ਵੀ ਕਈ ਵਾਰੀ ਕਹਿਣਾ ਹੁੰਦਾ ਕਿ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ, ਆਮ ਸਿੱਖ ਨੂੰ ਕੋਈ ਮਤਲਬ ਨਹੀਂ ਹੁੰਦਾ ਵੀ ਜਿਹਨੂੰ ਮਰਜ਼ੀ ਬਣਾ ਲਓ ਜੀ, ਸਾਰੇ ਤੁਹਾਡੇ ਹੀ ਨੇ, ਜਿਹਨੂੰ ਮਰਜ਼ੀ ਬਣਾ ਕੇ ਤੁਸੀਂ ਜੋ ਮਰਜ਼ੀ ਕਰੀ ਜਾਓ। ਇਵੇਂ ਹੀ ਜਥੇਦਾਰਾਂ ਦੇ ਮਾਮਲੇ ਵਿੱਚ ਭਾਵੇਂ ਕੌਮ ਬੜਾ ਸੰਤਾਪ ਭੋਗ ਰਹੀ ਆ, ਪਰ ਕੌਮ ਦੇ ਵੱਲੋਂ ਕੋਈ ਬਹੁਤਾ ਰਿਸਪੌਂਸ ਆਇਆ ਨਹੀਂ। ਇਸੇ ਕਰਕੇ ਇਹ ਖਬਰ ਬੜੀ ਅਹਿਮ ਤੇ ਬੜੀ ਚਟਕਾ ਕੇ ਲਾਈ ਆ ਅਖਬਾਰਾਂ ਨੇ ਕਿ ਬੱਬਰ ਖਾਲਸਾ ਵੱਲੋਂ ਭਾਈ ਵਧਾਵਾ ਸਿੰਘ ਦੇ ਵੱਲੋਂ ਇੱਥੇ ਜੀ ਜਥੇਦਾਰ ਸਾਹਿਬਾਨ ਦੇ ਸੇਵਾ ਨਿਯਮ ਘਟਣ ਬਾਰੇ ਸੁਝਾਅ ਦਿੱਤੇ ਗਏ ਨੇ। ਕਹਿੰਦੇ ਨਾਮਧਾਰੀਆਂ ਨੇ ਵੀ ਦਿੱਤੇ ਨੇ, ਜਿਹੜੇ ਗੁਰੂ ਮਾਨਿਓ ਗ੍ਰੰਥ ਦੀ ਗੱਲ ਜਿਹੜੀ ਆ ਨਹੀਂ ਮੰਨਦੇ, ਦੇਹਧਾਰੀ ਗੁਰੂ ਦਮ ਤੇ ਯਕੀਨ ਰੱਖਦੇ ਆ। ਹੋਰ ਵੀ ਕੁਝ ਧਿਰਾਂ ਧੜੇ ਜਥੇਬੰਦੀਆਂ ਵੱਲੋਂ ਸੁਝਾਅ ਆਏ ਨੇ, ਪਰ ਜਿਸ ਪੱਧਰ ਦੇ ਉੱਤੇ ਇਸ ਗੱਲ ਵੱਲ ਉਤਸ਼ਾਹ ਹੋਣਾ ਚਾਹੀਦਾ ਸੀ ਉਹ ਬਿਲਕੁਲ ਨਹੀਂ ਦਿਖਿਆ। ਤੇ ਜਿਹੜਾ ਬਾਬੇ ਧੁੰਮੇ ਹੋਣਾ ਨੇ ਅਲਟੀਮੇਟਮ ਦਿੱਤਾ ਹੋਇਆ ਕਿ ਅਸੀਂ 27 ਤਰੀਕ ਤੋਂ ਬਾਅਦ ਫੱਟੇ ਚੱਕ ਦੇਣੇ ਆ, ਉਹਦੀ ਫੂਕ ਕੱਢਣ ਦੇ ਲਈ, ਕਿਉਂਕਿ ਧੁੰਮੇ ਸਾਹਿਬ ਤੇ ਹੋਰ ਸੱਜਣਾ ਦਾ ਇਹ ਆਈਡੀਆ ਕਿ ਪਹਿਲਾਂ ਵਾਲੇ ਜਥੇਦਾਰ ਬਹਾਲ ਕਰੋ ਤੇ ਚਾਹੇ ਉਹਨਾਂ ਨੂੰ ਬਾਅਦ ਵਿੱਚ ਤੁਸੀਂ ਸਤਿਕਾਰ ਦੇ ਨਾਲ ਹੀ ਵਿਦਾ ਕਰ ਦਿਓ, ਪਰ ਜਿਹੜਾ ਇਹ ਤੁਹਾਡਾ ਤਰੀਕਾਕਾਰ ਆ ਇਹ ਨਹੀਂ ਮਨਜ਼ੂਰ। ਹੁਣ ਇਹ ਪਤਾ ਲੱਗਿਆ ਕਿ ਬੜੇ ਚੰਗੇ ਤਰੀਕੇ ਨਾਲ ਗਿਆਨੀ ਰਘਬੀਰ ਸਿੰਘ ਤੱਕ ਅਪਰੋਚ ਕੀਤੀ ਗਈ ਆ, ਪਹੁੰਚ ਕੀਤੀ ਗਈ ਆ ਕਿ ਤੁਸੀਂ ਬਿਆਨ ਦੇ ਦਿਓ ਕਿ ਮੈਂ ਜਥੇਦਾਰੀ ਦੀ ਪੋਸਟ ਉੱਤੇ ਦੁਬਾਰਾ ਜਾਣਾ ਨਹੀਂ ਚਾਹੁੰਦਾ। ਉਹਨਾਂ ਨੇ ਕਹਿਤਾ ਵੀ ਮੈਂ ਇਹ ਕਿਉਂ ਕਵਾਂ, ਜਦੋਂ ਮੈਂ ਇੱਕ ਵਾਰੀ ਤੁਸੀਂ ਮੈਨੂੰ ਫਾਰਗ ਕਰਤਾ, ਮੈਂ ਜਿਹੜੀ ਹੁਣ ਸੇਵਾ ਵਾ ਡਿਊਟੀ ਆ ਉਹ ਮੈਂ ਕਰੀ ਜਾ ਰਿਹਾ। ਜੇ ਤਾਂ ਮੈਂ ਇਹ ਕਿਹਾ ਉਹ ਮੈਂ ਲੱਗਣਾ ਤਾਂ ਮੈਂ ਇਹ ਕਹਿੰਦਾ ਚੰਗਾ ਲੱਗਦਾ ਕਿ ਮੈਂ ਹੁਣ ਜਥੇਦਾਰ ਦੁਬਾਰਾ ਨਹੀਂ ਲੱਗਣਾ ਚਾਹੁੰਦਾ, ਮੈਂ ਇਸ ਚੱਕਰ 'ਚ ਨਹੀਂ ਪੈਣਾ। ਤੇ ਇਹ ਗੱਲ ਦਾ ਮਤਲਬ ਕੀ ਆ ਕਿ ਜਿਹੜਾ ਪੰਥ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਪ੍ਰਵਾਨਗੀ ਨਹੀਂ ਹੋ ਰਹੀ, ਭਾਵੇਂ ਭੱਜ ਨੱਸ ਉਹ ਕਾਫੀ ਕਰ ਰਹੇ ਨੇ। ਹੁਣ ਪਤਾ ਲੱਗਿਆ ਕਿ ਗੜਗੱਜ ਸਾਹਿਬ ਨੇ, ਚਲੋ ਬਾਕੀ ਤਾਂ ਜਿਹੜੇ ਉਹ ਨਿੱਤ ਤੁਸੀਂ ਦੇਖ ਹੀ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ, ਹਰ ਰੋਜ਼ ਕਿਸੇ ਨਾ ਕਿਸੇ ਤਰੀਕੇ ਨਾਲ ਹਾਜ਼ਰੀ ਲਗਾਉਣ ਦਾ ਉਹਨਾਂ ਨੇ ਇੱਕ ਗਰੁੱਪ ਹੀ ਤਿਆਰ ਕਰ ਲਿਆ, ਲੱਗਦਾ 15-20 ਬੰਦਿਆਂ ਦਾ, ਵੀ ਠਾਠਾ ਪੋਸਟਾਂ ਪਾਈ ਚੱਲੋ ਵੀ ਗੜਗੱਜ ਸਾਹਿਬ ਆ ਗਏ, ਗੜਗੱਜ ਸਾਹਿਬ ਨੇ ਆਹ ਕਰਤਾ, ਗੜਗੱਜ ਸਾਹਿਬ ਨੇ ਉਹ ਕਰਤਾ। ਪਰ ਲੋਕ ਉਡੀਕ ਰਹੇ ਨੇ ਕਿ ਗੜਗੱਜ ਸਾਹਿਬ ਕਿੱਦਾਂ। ਇਹ ਕਹਿੰਦੇ ਆ ਕਿ ਫਖਰੇ ਕੌਮ ਵਾਪਸ ਲਿਆ ਜਾਂਦਾ ਹੈ, 2 ਦਸੰਬਰ ਵਾਲੇ ਹੁਕਮਨਾਮੇ ਅਨੁਸਾਰ ਜਿਹੜੀ 5 ਮੈਂਬਰੀ ਕਮੇਟੀ ਬਣੀ ਸੀ ਉਹ ਭੰਗ ਕੀਤੀ ਜਾਂਦੀ ਹੈ, ਤੇ ਲੋਕ ਤਾਂ ਉਸ ਦਿਨ ਨੂੰ ਉਡੀਕ ਰਹੇ ਨੇ। ਪਰ ਸੱਚਾਈ ਇਹ ਆ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਆਪਦੀ ਜਥੇਦਾਰੀ ਨੂੰ ਮਾਨਤਾ ਦਿਵਾਉਣ ਲਈ, ਜਿਵੇਂ ਪਿੰਡਾਂ 'ਚ ਬਾਈਆਂ ਕਹਿੰਦੀਆਂ ਹੁੰਦੀਆਂ ਨੇ ਨਾ ਵੀ ਜਿਹੜੀ ਨਵੀਂ ਬਹੂ ਆਉਂਦੀ ਆ ਉਹ ਦੂਰ ਤੱਕ ਝਾੜੂ ਮਾਰ ਕੇ ਆਉਂਦੀ ਹੁੰਦੀ ਆ, ਉਹੋ ਜਿਹਾ ਕੰਮ ਫੜਿਆ ਹੋਇਆ। ਕਈ ਗੱਲਾਂ ਦੇ ਉੱਤੇ ਤਾਂ ਬੜਾ ਹਾਸੋਹੀਣਾ ਜਿਹਾ ਲੱਗਦਾ ਕਿ ਜਥੇਦਾਰ ਸਾਹਿਬ ਕਰੀ ਕੀ ਜਾਂਦੇ ਆ। ਆ ਜਿਹੜੀ 2 ਮਈ ਵਾਲੀ ਮੀਟਿੰਗ ਆ ਇਹਦੇ ਬਾਰੇ ਵੀ ਚਰਚਾ ਛਿੜੀ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਜੇ ਅਸੀਂ ਸੁਝਾਅ ਮੰਗਣੇ ਆ, ਫਿਲਮਾਂ ਵਾਲਾ ਰੌਲਾ ਜਿਹੜਾ ਵੀ ਫਿਲਮਾਂ ਦੇ ਵਿੱਚ ਸਿੱਖ ਕਰੈਕਟਰ ਜਿਹੜੇ ਆ, ਖਾਸ ਤੌਰ ਦੇ ਉੱਤੇ ਜਿਵੇਂ ਅਕਾਲ ਫਿਲਮ ਤੋਂ ਬਾਅਦ ਮਾਹੌਲ ਜਿਹੜਾ ਹੈਗਾ, ਤਾਂ ਲੋਕਾਂ ਨੂੰ ਤਾਂ ਬਹੁਤਿਆਂ ਨੂੰ ਅੱਜ ਵੀ ਕਿਸੇ ਸੱਜਣ ਦਾ ਫੋਨ ਆਇਆ, ਕਹਿੰਦੇ ਵੀ ਤੁਹਾਨੂੰ ਜਾਣਾ ਚਾਹੀਦਾ ਉਸ ਮੀਟਿੰਗ 'ਚ, ਕਿਤੇ ਇਹ ਨਾ ਹੋਵੇ ਕਿ ਫਿਲਮਾਂ ਵਾਲਿਆਂ ਦੇ ਹੱਕ 'ਚ ਫੈਸਲਾ ਦੇ ਦੇਵੇ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਜੋ ਕਰਨਾ ਗੜਗੱਜ ਸਾਹਿਬ ਨੇ ਉਹ ਕਰ ਲੈਣ। ਪੰਥ ਜਿਹੜਾ ਹੈਗਾ ਉਹ ਬੜਾ ਬਲਵਾਨ ਆ, ਜਿਸ ਤਰੀਕੇ ਨਾਲ ਗਿਆਨੀ ਗੁਰਚਰਨ ਸਿੰਘ ਦੇ ਫੱਟੇ ਚੱਕੇ ਆ ਉਵੇਂ ਗੜਗੱਜ ਸਾਹਿਬ ਨਾਲ ਚੁਕਾ ਲੈਣਗੇ ਆਪ। ਤੋ ਇਸ ਮਾਹੌਲ ਦੇ ਵਿੱਚ
ਧਾਮੀ ਸਾਹਿਬ ਤਾਂ ਕਸੂਤੇ ਫਸੇ ਫਿਰਦੇ ਆ। ਇੱਕ ਪਾਸੇ ਉਹਨਾਂ ਨੇ ਟਕਸਾਲ ਨੂੰ ਪਿੱਛੇ ਲਾਰਾ ਲਾਇਆ ਸੀ ਜਦੋਂ ਇੱਥੇ ਮੀਟਿੰਗ ਸੀਗੀ ਤੇਜਾ ਸਿੰਘ ਸਮੁੰਦਰੀ ਹਾਲ 'ਚ, ਤੇ ਉਦਣ ਉਹਨਾਂ ਨੇ ਗੱਲ ਮੰਨ ਲਈ ਤੇ ਧਾਮੀ ਸਾਹਿਬ ਦੀ ਗੱਲ ਮੰਨ ਕੇ ਧੁੰਮੇ ਸਾਹਿਬ ਨੇ ਲੋਕਾਂ ਦੇ ਵਿੱਚ ਆਪਦਾ ਸਗਾ ਤੇ ਵਕਾਰ ਹੀ ਘਟਾਇਆ। ਪਰ ਹੁਣ ਨਾ ਤਾਂ ਧਾਮੀ ਸਾਹਿਬ ਦੀ ਗੱਲ ਬਾਦਲ ਕਿਆਂ ਨੇ ਮੰਨੀ, ਉਲਟਾ ਗਿਆਨੀ ਰਘਵੀਰ ਸਿੰਘ ਵਾਲਾ ਨਵਾਂ ਸ਼ੋਸ਼ਾ ਜਿਹੜਾ ਉਹ ਸੰਗਤ 'ਚ ਆ ਗਿਆ ਕਿ ਉਹਨਾਂ ਤੋਂ ਕਹਾਇਆ ਜਾ ਰਿਹਾ। ਤੇ ਇੱਕ ਪਾਸੇ ਧਾਮੀ ਸਾਹਿਬ ਜਿਹੜੇ ਆ ਉਹ ਧੁੰਮੇ ਸਮੇਤ ਹੋਰ ਜਿਹੜੀਆਂ ਧਿਰਾਂ ਧੜੇ ਆ ਉਹਨਾਂ ਨੂੰ ਭਰੋਸਾ ਜਿਹੜਾ ਉਹਨਾਂ ਦਾ ਜਿੱਤੀ ਰੱਖਣਾ ਚਾਹੁੰਦੇ ਆ, ਗੱਲ ਕੋਈ ਬਣਦੀ ਨਹੀਂ। ਦੂਜੇ ਪਾਸੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਆਪਦਾ ਹੀ ਘੋੜਾ ਭਜਾਈ ਫਿਰਦੇ ਆ, ਜਾਣੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵਿਚਾਲੇ ਸਭ ਅੱਛਾ ਨਹੀਂ ਹੈ। ਦੋਨੇ ਆਪੋ ਆਪਣੇ ਤਰੀਕੇ ਨਾਲ ਲੱਗੇ ਹੋਏ ਨੇ ਤੇ ਧਾਮੀ ਸਾਹਿਬ ਦੀ ਨਾਰਾਜ਼ਗੀ ਦੀਆਂ ਖਬਰਾਂ ਇੱਕ ਵਾਰੀ ਫੇਰ ਚਰਚਾ ਵਿੱਚ ਨੇ। ਲੋਕ ਇਹ ਸੋਚ ਰਹੇ ਨੇ ਕਿ ਗੜਗੱਜ ਸਾਹਿਬ ਧਾਮੀ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਨੂੰ ਬਾਈਪਾਸ ਕਰਕੇ ਚੱਲ ਰਹੇ ਨੇ ਤੇ ਇਹ ਗੱਲ ਕਦੇ ਨਾ ਕਦੇ ਖਲਾਰੇ ਦਾ ਕਾਰਨ ਬਣੂ। ਹਕੀਕਤ ਇਹ ਹੈ ਕਿ ਇਸ ਵੇਲੇ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਕੋਈ ਵਕਾਰ ਵਾਲੀ ਗੱਲ ਹੈ, ਹੈਸੀਅਤ ਹੈ, ਨਾ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕੋਈ ਉਹੋ ਜਿਹੀ ਗੱਲਬਾਤ ਹੈ। ਗੜਗੱਜ ਸਾਹਿਬ ਇੱਕ ਤਾਂ ਉਹਨਾਂ ਦਾ ਫਾਇਦਾ ਉਹਨਾਂ ਨੂੰ ਹੈਗਾ ਮਿਲਿਆ ਹੋਇਆ ਨਾ ਕਿ ਉਹਨਾਂ ਨਾਲ, ਕਿਉਂਕਿ ਉਹ ਕਿਸੇ ਵੱਡੇ ਅਹੁਦੇ ਤੇ ਤਾਂ ਰਹੇ ਨਹੀਂ, ਉਹਨਾਂ ਨਾਲ ਕੋਈ ਵੱਡਾ ਵਿਵਾਦ, ਵੱਡੀ ਕੋਈ ਕੰਟਰੋਵਰਸੀ ਨਹੀਂ ਜੁੜੀ ਹੋ, ਉਸ ਗੱਲ ਦਾ ਉਹਨਾਂ ਨੂੰ ਲਾਹਾ ਤੇ ਇਸ ਕਰਕੇ ਉਹ ਧੜੱਲੇ ਨਾਲ ਵਿਚਰ ਰਹੇ ਨੇ। ਸੁਖਬੀਰ ਬਾਦਲ ਤੇ ਧਾਮੀ ਸਾਹਿਬ ਦੇ ਨਾਲੋਂ ਇਸ ਮੌਕੇ ਜ਼ਿਆਦਾ ਭੱਜ ਨੱਸ ਪੰਥਕ ਸਭਾ ਦੇ ਵਿੱਚ ਗੜਗੱਜ ਸਾਹਿਬ ਦੀ ਦੇਖਣ ਨੂੰ ਮਿਲ ਰਹੀ। ਤੋ ਇਸ ਗੱਲ ਦਾ ਅਸਰ ਪੋਜ਼ਿਟਿਵ ਪੈਣ ਦੀ ਬਜਾਏ ਨੈਗੇਟਿਵਲੀ ਲਿਆ ਜਾ ਰਿਹਾ ਕਿ ਇਹ ਅਸੀਂ ਤਾਂ ਚਾਹੁੰਦੇ ਆ ਵੀ ਜਿਹੜੀਆਂ ਧਿਰਾਂ ਜਥੇਦਾਰ ਨੂੰ ਲਾਉਣ ਦੇ ਫੈਸਲੇ ਦਾ ਇਤਰਾਜ਼ ਕਰਦੀਆਂ ਨੇ, ਦਸਤਾਰਬੰਦੀ ਦਾ ਖਾਸ ਤੌਰ ਤੇ ਇਤਰਾਜ਼ ਕਰਦੀਆਂ ਨੇ ਕਿ ਕਿਵੇਂ ਚੋਰਾਂ ਨੂੰ ਕੀਤੀ ਗਈ, ਤੇ ਧਾਮੀ ਸਾਹਿਬ ਨੇ ਤਾਂ ਇਉਂ ਲੱਗਣ ਲਾਤਾ ਸੀ ਕਿ ਸ਼ਾਇਦ ਧਨੌਲੇ ਨੂੰ ਤਾਂ ਦਸਤਾਰਬੰਦੀ ਹੁਣ ਕੀ ਕਰਾਉਣੀ ਆ, ਅਸੀਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸ਼ਾਇਦ ਕਾਰਜਕਾਰੀ ਲਾਇਆ ਹੋਇਆ ਹੋਣ ਕਰਕੇ ਗੜਗੱਜ ਨੂੰ, ਤੇ ਬਾਕੀ ਜਿਹੜਾ ਪੂਰਾ ਜਥੇਦਾਰ ਆ ਪੰਥਕ ਧਿਰਾਂ ਦੀ ਮਰਜ਼ੀ ਨਾਲ ਸਹਿਮਤੀ ਨਾਲ ਕੋਈ ਲਾਇਆ ਜਾਊਗਾ। ਪਰ ਗੱਲ ਦੂਜੇ ਪਾਸੇ ਨੂੰ ਚਲੀ ਗਈ, ਨਾਲੇ ਤਾਂ ਦਸਤਾਰਬੰਦੀ ਕਰਾਤੀ ਧਨੌਲੇ ਦੀ, ਤੇ ਨਾਲੇ ਹੁਣ ਇਹ ਵੀ ਅਸਰ, ਇਹ ਵੀ ਪ੍ਰਭਾਵ ਦਿੱਤਾ ਜਾ ਰਿਹਾ ਬਾਦਲ ਕਿਆਂ ਵੱਲੋਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਜੋ ਵਚਨ ਕੀਤਾ ਸੀ ਕਿ ਮੈਂ 20 ਤਰੀਕ ਤੱਕ ਟਾਈਮ ਦੇਤਾ, ਬਸ ਹੀ ਆਪਾਂ ਸ਼੍ਰੋਮਣੀ ਕਮੇਟੀ ਵੱਲੋਂ ਤੁਸੀਂ ਮਤੇ ਭੇਜੋ, ਸੀ ਸਾਨੂੰ ਪਾ ਕੇ ਆਪਾਂ ਬੜੀ ਜਲਦੀ ਗੱਲ ਨਿਬੇੜ ਦੇਣੀ ਆ ਤੇ ਤਖ਼ਤਾਂ ਦੇ ਜਥੇਦਾਰ ਜਿਹੜੇ ਆ ਉਹ ਨਵੇਂ ਸੇਵਾ ਨਿਯਮਾਨ ਸਾਹਿਬ। ਸੋ ਜਿਹੜਾ ਇਹ ਲੋਕਾਂ ਨੂੰ ਲੱਗਣ ਲਾਤਾ ਸੀ ਕਿ ਹੁਣ ਤਾਂ ਜਿਹੜੇ ਜਥੇਦਾਰ ਆ, ਚਾਹੇ ਗੜਗੱਜ ਸਾਹਿਬ ਹੋਣੀ ਆ ਜਾਂ ਕੋਈ ਹੋਰ ਨੇ, ਇਹਨਾਂ ਦਾ ਟਾਈਮ ਜਿਹਾ ਮਾੜਾ ਮੋਟਾ ਕੱਢਣਾ ਆਪਾਂ, ਅਸਲੀ ਜਥੇਦਾਰ ਤਾਂ ਹੁਣ ਬੜੀ ਜਲਦੀ ਜਿਹੜੇ ਆ ਉਹ ਸੇਵਾ ਨਿਯਮ ਦੇ ਵਿੱਚੋਂ ਹੀ ਆਉਣਗੇ। ਇਹ ਸਾਰੀ ਗੱਲ ਜਿਹੜੀ ਆ ਉਹ ਖਤਮ ਜੀ ਹੋ ਗਈ। ਇਹਦੇ ਨਾਲ ਧਾਮੀ ਸਾਹਿਬ ਦੇ ਵਕਾਰ ਨੂੰ ਬਹੁਤ ਵੱਡੀ ਸੱਟ ਵੱਜੀ। ਸੋ ਕੁੱਲ ਮਿਲਾ ਕੇ ਅਕਾਲ ਤਖ਼ਤ ਦੇ ਜਥੇਦਾਰ ਦੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇੱਕ ਅਣਐਲਾਨੀ ਠੰਡੀ ਜੰਗ ਜਿਹੜੀ ਆ ਉਹ ਛਿੜੀ ਹੋਈ ਹੈ, ਤੇ ਇਸ ਗੱਲ ਦਾ ਆਮ ਲੋਕਾਂ ਦੇ ਵਿੱਚ ਵੀ ਚਰਚਾ ਛਿੜਨਾ ਸੁਭਾਵਿਕ ਆ। ਤੇ ਉੱਪਰੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਦੋਂ ਮਰਜ਼ੀ ਹੋ ਸਕਦੀਆਂ ਨੇ, ਭਾਵੇਂ ਕਈ ਕਾਨੂੰਨੀ ਅੜਚਣਾਂ ਨੇ, ਪਰ ਅਜੀਤ ਅਖਬਾਰ ਦੀ ਖਬਰ ਅਨੁਸਾਰ ਜੂਨ ਮਹੀਨੇ ਤੱਕ ਕੋਈ ਨਾ ਕੋਈ ਬੰਨ ਸੁਭ ਬਣ ਜਾਣਾ ਤੇ ਇਹ ਚੋਣਾਂ ਜਿਹੜੀਆਂ ਨੇ ਹੋ ਸਕਦੀਆਂ। ਇਸ ਗੱਲ ਦੇ ਵੱਲ ਧਿਆਨ ਦੇਣ ਦੀ ਬੜੀ ਭਾਰੀ ਲੋੜ ਆ ਕਿ ਇਸ ਮੌਕੇ ਬਾਦਲ ਧੜਾ ਬਹੁਤ ਵੱਡਾ ਲੂਜ਼ਰ ਆ, ਲੋਕਾਂ ਦੇ ਵਿੱਚ ਕੋਈ ਸਾਖ ਨਹੀਂ। ਤੇ ਤਿੰਨ ਜਿਹੜੀਆਂ ਪੋਸਟਾਂ ਨੇ, ਅਕਾਲ ਤਖ਼ਤ ਦਾ ਜਥੇਦਾਰ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅਕਾਲੀ ਦਲ ਦਾ ਪ੍ਰਧਾਨ, ਬਾਦਲ ਧੜੇ ਦੇ ਕੋਲ ਹੋਣ ਦੇ ਬਾਵਜੂਦ ਫਿਰ ਵੀ ਕੋਈ ਵਕਾਰ, ਕੋਈ ਸਤਿਕਾਰ ਵਾਲੀ ਗੱਲ ਨਹੀਂ ਹੈ, ਉਲਟਾ ਤਿਰਸਕਾਰ ਵਾਲੀ ਸਥਿਤੀ ਬਣੀ ਆ ਬਾਦਲ ਕਿਆਂ ਲਈ। ਤੋ ਜੇਕਰ ਇਹੋ ਜਿਹੇ ਮਾਹੌਲ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਯਕੀਨਨ ਤੌਰ ਦੇ ਉੱਤੇ
ਬਾਦਲ ਧੜੇ ਨੂੰ ਪਿਛਲੀਆਂ ਚੋਣਾਂ ਵਾਰ ਜਦੋਂ ਪਿਛਲੀ ਵਾਰ ਸ਼੍ਰੋਮਣੀ ਕਮੇਟੀ ਦੀ ਜਨਰਲ ਚੋਣ ਹੋਈ ਸੀ ਉਹਦੇ ਨਾਲੋਂ ਕਾਫੀ ਜ਼ਿਆਦਾ ਸੱਟ ਜਿਹੜੀ ਆ ਸੀਟਾਂ ਦੀ ਉਹ ਵੱਜਣ ਦੇ ਆਸਾਰ ਨੇ। ਪਰ ਕੀ ਜਿਹੜੀਆਂ ਬਾਦਲ ਵਿਰੋਧੀ ਧਿਰਾਂ ਨੇ ਉਹਨਾਂ ਦੀ ਕੋਈ ਤਿਆਰੀ ਆਪਾਂ ਨੂੰ ਦਿਖਦੀ ਹੈ? ਖਾਸ ਤੌਰ ਦੇ ਉੱਤੇ ਜਿਹੜੇ ਬਾਦਲ ਦੇ ਵਿੱਚੋਂ ਹੀ ਵੱਖਰੇ ਹੋਏ ਨੇ ਉਹਨਾਂ ਦੀ ਤਿਆਰੀ ਤਾਂ ਕੋਈ ਹੈ, ਜਿਹੜੇ ਆ 5 ਮੈਂਬਰੀ ਕਮੇਟੀ ਵਾਲੇ ਅਕਾਲੀ ਨੇ, ਪਰ ਬਾਕੀ ਕਿਸੇ ਦੀ ਕੋਈ ਤਿਆਰੀ ਅਜੇ ਤੱਕ ਉਹਨੇ ਦੇਖਣ ਨੂੰ ਮਿਲ ਨਹੀਂ ਰਹੀ। ਸੋ ਇੱਕ ਪਾਸੇ ਤਾਂ ਜਿਹੜੇ ਪੰਥ ਪ੍ਰਸਤ ਖਾਲਿਸਤਾਨੀ ਸਪਾ ਨਾਲ ਜੁੜੇ ਸਿੱਖ ਨੇ ਉਹ ਚਾਹੁੰਦੇ ਨੇ ਕਿ ਬਾਦਲਕਿਆਂ ਤੋਂ ਖਹਿੜਾ ਚੁੱਟੇ, ਪੰਥਕ ਸੰਸਥਾਵਾਂ ਜਿਹੜੀਆਂ ਨੇ ਉਹ ਇਹਨਾਂ ਦੇ ਚੁੰਗਲ ਚੋਂ ਨਿਕਲਣ, ਪਰ ਦੂਜੇ ਪਾਸੇ ਉਹਨਾਂ ਨੂੰ ਜਦੋਂ ਹੁਣ ਮੌਕਾ ਵਾ ਉਹ ਇਸ ਮੌਕੇ ਨੂੰ ਪੂਰੀ ਤਰ੍ਹਾਂ ਵਰਤ ਵੀ ਨਹੀਂ ਰਹੇ। ਇਸ ਗੱਲ ਦੇ ਵੱਲ ਧਿਆਨ ਦੇਣ ਦੀ ਥਾਂ ਉਹਨਾਂ ਦੀ ਦਿਲਚਸਪੀ ਹੀ ਨਹੀਂ ਹੈ। ਸੋ ਮੋਟੇ ਤੌਰ ਦੇ ਉੱਤੇ ਬਾਦਲਕਿਆਂ ਨੇ ਜਾਂ ਇੰਡੀਅਨ ਸਟੇਟ ਨੇ ਜਾਂ ਹੋਰ ਕਈ ਕਾਰਨਾਂ ਨੇ ਰਲ ਕੇ ਜਿਹੜਾ ਮਾਹੌਲ ਸਿਰਜ ਦਿੱਤਾ ਹੋਇਆ ਉਹਦੇ ਤਹਿਤ ਆਮ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਨਾਵਾਚਕਤਾ ਛਾਈ ਹੋਈ। ਕੋਈ ਵੀ ਅਕਾਲ ਤਖਤ ਸਾਹਿਬ ਦੀ ਖਬਰ, ਸ਼੍ਰੋਮਣੀ ਕਮੇਟੀ ਦੀ ਖਬਰ ਜਾਂ ਅਕਾਲੀ ਦਲ ਦੀ ਖਬਰ ਜਿਹੜੀ ਆ ਉਹ ਹੁਲਾਰਾ ਦੇਣ ਵਾਲੀ ਨਹੀਂ ਹੈ। ਗੜਗੱਜ ਸਾਹਿਬ ਨੇ ਕਾਫੀ ਭੱਜ ਦੌੜ ਕੀਤੀ, ਖੁਆਰ ਹੋਏ ਸਭ ਮਿਲੇਂਗੇ, ਤੇ ਉਹਦੇ ਵਿੱਚੋਂ ਲੋਕਾਂ ਨੂੰ ਕੋਈ ਉਤਸ਼ਾਹ ਵਾਲੀ ਗੱਲ ਜੀ ਲੱਭੀ। ਤੇ ਇਸ ਮਾਹੌਲ ਦੇ ਵਿੱਚ ਜਦੋਂ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਜਿਹੜਾ ਜਦੋਂ ਪਹਿਲਾਂ ਕਿਤੇ ਇਹੋ ਜਿਹੀ ਗੱਲ ਹੁੰਦੀ ਸੀ ਤਾਂ ਲੋਕ ਪਹਿਲਾਂ ਉਡੀਕ ਰਹੇ ਹੁੰਦੇ ਸੀ ਕਿ ਜਦੋਂ ਮਰਜੀ, ਪਰ ਇਸ ਵਾਰ ਕੁਝ ਵੀ ਇਹੋ ਜਿਹਾ ਨਹੀਂ ਦਿਖ ਰਿਹਾ। ਇਹ ਗੱਲਾਂ ਉਹਨਾਂ ਕੌਮਾਂ ਲਈ ਬੜੀਆਂ ਖਤਰਨਾਕ ਹੁੰਦੀਆਂ ਨੇ ਜਿਨ੍ਹਾਂ ਦਾ ਭਵਿੱਖ, ਜਿਨ੍ਹਾਂ ਦਾ ਸਭ ਕੁਝ ਦਾਅ ਤੇ ਲੱਗਿਆ ਹੁੰਦਾ। ਸਿੱਖ ਕੌਮ ਜਿਹੜੀ ਆ, ਇਸ ਕੌਮ ਦੀ ਜਵਾਨੀ ਜਿਸ ਤਰੀਕੇ ਨਾਲ ਟੈਰੋਰਾਈਜ਼ ਕੀਤੀ ਜਾ ਰਹੀ ਹੈ, ਜਿਸ ਤਰੀਕੇ ਨਾਲ ਉਹਨਾਂ ਨੂੰ ਇੰਡੀਆ ਤੋਂ ਭਜਾ ਦੇਣ ਲਈ, ਪੰਜਾਬ ਤੋਂ ਉਹਨਾਂ ਨੂੰ ਖਤਮ ਕਰ ਦੇਣ ਦੇ ਲਈ ਯਤਨ ਹੋ ਰਹੇ ਨੇ, ਜਿਸ ਤਰੀਕੇ ਨਾਲ ਸਿੱਖਾਂ ਦੀ ਬੋਲੀ, ਧਰਮ ਤੇ ਸੱਭਿਆਚਾਰ ਨੂੰ ਮੁਕਾ ਦੇਣ ਦੇ ਯਤਨ ਚੱਲ ਰਹੇ ਨੇ, ਇਹ ਸਾਰੇ ਕਾਸੇ ਦੇ ਵਿੱਚ ਸਾਡੀਆਂ ਜਿਹੜੀਆਂ ਆਪਦੀਆਂ ਕੌਮ ਦੀਆਂ ਸੰਸਥਾਵਾਂ ਨੇ, ਖਾਸ ਤੌਰ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲੀਆਂ ਹੋਈਆਂ ਤਿੰਨੇ ਸੰਸਥਾਵਾਂ, ਅਕਾਲੀ ਦਲ, ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ, ਇਹਨਾਂ ਦੀ ਚੜ੍ਹਤ, ਇਹਨਾਂ ਦਾ ਵਕਾਰ ਜਿਹੜਾ ਹੈ ਉਹਦਾ ਉੱਚਾ ਹੋਣਾ ਬੜਾ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਉਸ ਪਾਸੇ ਨੂੰ ਗੱਲ ਕੋਈ ਜਾ ਨਹੀਂ ਰਹੀ। ਜਿਵੇਂ ਕਿ ਆਪਾਂ ਪਿਛਲੇ ਦਿਨਾਂ 'ਚ ਵੀ ਚਰਚਾ ਕਰਦੇ ਸੀ ਕਿ ਜਿੰਨਾ ਟਾਈਮ ਕੌਮ ਦੇ ਅੰਦਰੋਂ ਦਿੱਲੀ ਅਤੇ ਬ੍ਰਾਹਮਣਵਾਦ ਦੇ ਖਿਲਾਫ ਕੋਈ ਵੱਡੀ ਜੱਦੋ-ਜਹਿਦ ਦਾ ਆਗਾਜ਼ ਨਹੀਂ ਹੁੰਦਾ, ਇਸ ਖੜੋਤ ਦਾ ਟੁੱਟਣਾ ਨਾਮੁਮਕਿਨ। ਇਹ ਖੜੋਤ ਸਾਡੀ ਲੜਾਈ ਨੂੰ ਲੰਮਾ ਤਾਂ ਕਰ ਹੀ ਰਹੀ ਆ, ਪਰ ਸਾਡੀ ਗੁਲਾਮੀ ਦਾ ਜਿਹੜਾ ਸਫ਼ਰ ਆ ਉਹਨੂੰ ਵੀ ਹੋਰ ਜ਼ਿਆਦਾ ਡਰਾਉਣਾ ਤੇ ਹੋਰ ਜ਼ਿਆਦਾ ਖਤਰਨਾਕ ਕਰਦੀ ਹੈ। ਇਸ ਸੰਤਾਪ ਵਿੱਚੋਂ ਕਦੇ ਨਾ ਕਦੇ ਕੌਮ ਜ਼ਰੂਰ ਨਿਕਲੂਗੀ, ਖਾਲਿਸਤਾਨ ਸਿਰਜਿਆ ਜਾਏਗਾ ਤੇ ਸਿੱਖ ਆਪਣੀ ਚੜ੍ਹਦੀ ਕਲਾ ਦੇ ਨਾਲ ਇਸ ਸੰਸਾਰ ਦੇ ਵਿੱਚ ਮਨੁੱਖੀ ਸੱਭਿਆਚਾਰ ਨੂੰ ਕੋਈ ਨਵੀਂ ਦੇਣ ਦੇਣਗੇ। ਉਡੀਕ ਕਰਾਂਗੇ ਕਿ ਕਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਿਸਤਾਨ ਦਾ ਝੰਡਾ ਝੂਲਦਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।